ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਨਾਲ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 31 ਜਨਵਰੀ ਦਿਨ ਸ਼ੁੱਕਰਵਾਰ ਸਾਡੇ ਨਾਲ ਸ਼ਾਮ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਨਿੱਘੀ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਵੀ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਨਾਲ ਹੀ ਗੁਰਦੀਪ ਸਿੰਘ ਵਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ, ਹਰਮਿੰਦਰ ਸਿੰਘ ਸਮਰਾ ਸੈਕਰਾਮੈਂਟੋ, ਜਰਨੈਲ ਸਿੰਘ ਲਿਨਵੁੱਡ, ਰਣਬੀਰ ਸਿੰਘ ਰਾਣਾ ਬੇਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ ਫਰੀਮੌਂਟ, ਮਨਜੀਤ ਸਿੰਘ ਦੀਵਾਨਾ ਫਰੈਜ਼ਨੋ, ਅਮਰਜੀਤ ਸਿੰਘ ਪ੍ਰੀਤਮ ਕੌਰ ਖੰਗੂੜਾ ਫਰੈਜ਼ਨੋ, ਚਰਨਜੀਤ ਬਡਵਾਲ ਯੂਬਾ ਸਿਟੀ, ਸਰਬਜੀਤ ਸਿੰਘ ਪਲਵਿੰਦਰ ਕੌਰ ਸ਼ੋਕਰ ਟਰਲੌਕ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਅਤੇ ਗੱਲਬਾਤ ਦਾ ਸਿਲਸਿਲਾ ਪੰਨੂ ਜੀ ਆਪਾਂ ਸ਼ੁਰੂ ਕਰਦੇ ਹਾਂ। ਕਹਿੰਦੇ ਅਕਾਲੀ ਆਗੂ ਦੀ ਕੋਠੀ ਬਣੀ ਆ ਇਸ ਟਾਈਮ ਪੂਰੇ ਚਰਚਾ ਦਾ ਵਿਸ਼ਾ। ਦੇਖੋ ਜੀ, ਜਦੋਂ ਡਰੱਗ ਦੀ ਜਿਹੜੀ ਗੱਲ ਆਉਂਦੀ, ਨਸ਼ੇ ਦੀ ਗੱਲ ਆਉਂਦੀ ਹੈ, ਤੇ ਚਾਹੇ 100 ਵੱਲ ਪਾ ਕੇ ਜਿਹੜਾ ਵੀ ਉਹ ਜੁੜ ਅਹਿਮ ਆਗੂਆਂ ਦੇ ਨਾਲ ਉਹਦੀ ਜਿਹੜੀ ਉਹ ਗੱਲ ਜਾਂਦੀ ਆ ਜੀ। ਜਿਹੜਾ ਚਰਚਾ ਦਾ ਵਿਸ਼ਾ ਇਸ ਵੇਲੇ ਜਿਹੜੀ ਅੰਮ੍ਰਿਤਸਰ ਦੀ ਕੋਠੀ ਇਹ ਬਣੀ ਹੋਈ ਆ, ਇਹਨੂੰ ਲੈ ਕੇ ਬਹੁਤ ਸਾਰੇ ਜਿਹੜੇ ਦੀ ਉਹ ਖੁਲਾਸੇ ਅਜੇ ਹੋਣੇ ਬਾਕੀ ਆ। ਬਹੁਤਾ ਕੁਝ ਜਿਹੜਾ ਦੀ STF ਦੇ ਵੱਲੋਂ ਨਹੀਂ ਦੱਸਿਆ ਜਾ ਰਿਹਾ। ਜੇ ਆਪਾਂ ਮੁੱਖ ਮੰਤਰੀ ਦੀ ਪ੍ਰੈਸ ਕਾਨਫਰੰਸ ਬਾਕੀ ਨੂੰ ਛੱਡ ਕੇ ਇੱਕ ਗੱਲ ਉਹਦੇ ਵਿੱਚ ਜਿਹੜੀ ਵੀ ਉਹ ਲਈਏ, ਤੇ ਇਹ ਕਿਹਾ ਮੁੱਖ ਮੰਤਰੀ ਨੇ, ਕਿਉਂਕਿ ਪੱਤਰਕਾਰਾਂ ਨੇ ਬਾਰ-ਬਾਰ ਪੁੱਛਿਆ ਵੀ ਜਿਹੜਾ ਕੋਈ ਵੀ ਬੰਦਾ ਹੋਵੇ, ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋਵੇ, ਉਹਨੂੰ ਬਖਸ਼ਿਆ ਨਹੀਂ ਜਾਊਗਾ। ਇਹ ਵੈਸੇ ਵਾਅਦੇ ਬਹੁਤ ਵਾਰੀ ਜਿਹੜਾ ਦੀ ਉਹ ਕੀਤੇ ਗਏ। ਇਹ ਗੱਲ ਕਿਉਂ ਕਹਿਣੀ ਪਈ ਜਿਹੜੀ ਦੀ ਬਾਰ-ਬਾਰ? ਇਹਦੇ ਕੁਝ ਕਾਰਨ ਅਜੇ ਆਉਂਦੇ ਦਿਨਾਂ ਦੇ ਦੌਰਾਨ ਹੋ ਸਕਦਾ ਹੈ ਕਿ ਕੁਝ ਜਿਹੜੇ ਦੀ ਉਹ ਖੁਲਾਸੇ ਹੋ ਜਾਣ। ਜਿਹੜੇ ਇਹ ਕੋਠੀ ਸੀ ਉਹਦੇ ਆਲੇ ਦੁਆਲੇ ਰਹਿਣ ਵਾਲੇ ਲੋਕ ਕਹਿੰਦੇ ਆ ਕਿ ਇਹਦੇ ਵਿੱਚ ਰਹਿਣ ਵਾਲੇ 2 ਵਿਅਕਤੀ ਤੇ ਇੱਕ ਔਰਤ ਜਿਹੜੀ ਉਹ ਘੱਟ ਵੱਧ ਬਾਹਰ ਨਿਕਲਦੇ ਸੀ। ਇਹਦੇ ਜਿਹੜੇ ਬਾਰੀਆਂ ਬੂਹੇ ਅਕਸਰ ਬੰਦ ਜਿਹੜਾ ਜੀ ਉਹ ਰਹਿੰਦੇ ਸੀਗੇ। ਇਹਦਾ ਜਿਹੜਾ ਕਿੰਗ ਪਿਨ ਹੈ ਇਸ ਸਾਰੇ ਕਹਾਣੀ ਦਾ, ਉਹ ਅੰਕੁਸ਼ ਕਪੂਰ ਹੈ। ਅੰਕੁਸ਼ ਕਪੂਰ ਜਿਹੜਾ ਜੀ ਉਹ ਮਿਲਿਆ ਜਿਮ ਦੇ ਵਿੱਚ ਜਿਹੜਾ ਸਿਮਰਨਜੀਤ ਸੰਧੂ ਆ ਉਹਨੂੰ। ਹੁਣ ਇਹ ਕੋਠੀ ਦਾ ਕਿਵੇਂ ਪਤਾ ਲੱਗਿਆ ਕਿ ਇੱਥੇ ਇੰਨੀ 1000 ਕਰੋੜ ਰੁਪਏ ਦੀ ਡਰੱਗ ਜਿਹੜੀ ਦੀ ਉਹ ਹੈ? ਔਰ ਕਿਉਂਕਿ ਇਹ ਸਿੰਥੈਟਿਕ ਡਰੱਗ ਬਣਾਈ ਜਾ ਰਹੀ ਸੀਗੀ। ਇਹ ਕਿਹਾ ਜਾ ਰਿਹਾ ਹੈ ਕਿ ਮੋਹਾਲੀ ਦੇ ਵਿੱਚ 29 ਜਨਵਰੀ ਨੂੰ 6 ਕਿਲੋ ਹੈਰੋਇਨ ਦੇ ਨਾਲ ਸੁਖਬੀਰ ਸਿੰਘ ਉਰਫ ਹੈਪੀ, ਜਿਹੜਾ ਅਜਨਾਲੇ ਦਾ ਰਹਿਣ ਵਾਲਾ, ਉਹ ਫੜਿਆ ਗਿਆ। ਉਦੋਂ ਬਾਅਦ ਇਸ ਫੈਕਟਰੀ ਦਾ ਖੁਲਾਸਾ ਜਿਹੜਾ ਵੀ ਹੋਇਆ ਕਿ ਇਹ ਜਿਹੜਾ ਮਾਸਟਰਮਾਈਂਡ ਆ ਕੋਠੀ ਦਾ, ਕੱਪੜੇ ਦਾ ਵਪਾਰ ਕਰਨ ਵਾਲਾ ਅੰਮ੍ਰਿਤਸਰ ਦਾ ਅੰਕੁਸ਼ ਕਪੂਰ ਹੈ। ਫਿਰ ਉਹਨੂੰ ਅਰੈਸਟ ਜਿਹੜਾ ਸੀ ਉਹ ਕੀਤਾ ਗਿਆ। 30 ਜਨਵਰੀ ਨੂੰ STF ਜਿਹੜੀ ਆ ਉਹ ਆਕਾਸ਼ ਵਿਹਾਰ ਦੇ ਵਿੱਚ ਰੇਡ ਕਰਨ ਦੇ ਵਾਸਤੇ ਪਹੁੰਚੀ। ਇੱਥੋਂ ਉਹਨੂੰ ਜਾ ਕੇ ਪਤਾ ਲੱਗਾ ਕਿ ਕਿੰਨੀ ਵੱਡੀ ਮਾਤਰਾ ਦੇ ਵਿੱਚ ਉੱਥੇ ਇਹ ਕੈਮੀਕਲ ਪਿਆ, ਤੇ ਕੈਮੀਕਲ ਨੂੰ ਮਿਕਸ ਕਰਨ ਦੇ ਵਾਸਤੇ ਜਿਹੜਾ ਇੱਕ ਸਪੈਸ਼ਲ ਬੰਦਾ ਸੀਗਾ ਜੀ, ਉਹਨੂੰ ਅਫਗਾਨਿਸਤਾਨ ਤੋਂ ਲਿਆਂਦਾ ਗਿਆ। ਇਹ ਦਿੱਲੀ ਉਤਰਿਆ ਇੰਡੀਆ ਦਾ ਜਿਹੜਾ ਜੀ ਵੀਜ਼ਾ ਲੈ ਕੇ, ਤੇ ਉੱਥੋਂ ਫਿਰ ਇਹ ਅੰਮ੍ਰਿਤਸਰ ਜਿਹੜਾ ਜੀ ਉਹ ਆਇਆ। ਦੂਜੇ ਪਾਸੇ ਕੁਝ ਜਿਹੜੀਆਂ ਕਨਸੋਆਂ ਨੇ ਉਹ ਇਹ ਵੀ ਦੱਸਦੀਆਂ ਨੇ ਕਿ ਸਿਮਰਨਜੀਤ ਸੰਧੂ, ਉਹਦੇ ਵੀ ਵੱਡਿਆਂ ਦੇ ਨਾਲ ਤਾਰ ਜੁੜਦੇ ਆ ਜੀ। ਜਿੱਦਾਂ ਮੈਂ ਇਸ਼ਾਰਾ ਤੁਹਾਨੂੰ ਕੀਤਾ ਕਿ ਇਹ ਹੋ ਸਕਦਾ ਜੀ, ਕਿੱਥੇ ਜੁੜ ਸਕਦੇ ਸਭ ਨੂੰ ਪਤਾ। ਉਹਨੂੰ ਇਹ ਗੁਜਰਾਤ ਦੇ ਵਿੱਚੋਂ ਪਿਛਲੇ ਦਿਨ ਜਦੋਂ 300 ਕਿਲੋ ਜਿਹੜਾ ਜੀ ਚਿੱਟਾ ਫੜਿਆ ਗਿਆ, ਤਾਂ ਉੱਥੋਂ ਇਹ ਭੱਜ ਗਿਆ ਜੀ, ਨਿਕਲ ਗਿਆ, ਇਟਲੀ ਦੇ ਵਿੱਚ ਚਲੇ ਗਿਆ। ਜਿਹੜੀ ਪੁਲਿਸ ਸੀ ਜੀ ਉਹਨੇ ਇਹਦੀ ਲੋਕੇਸ਼ਨ ਟਰੇਸ ਕਰਦਿਆਂ ਜਿਹੜਾ ਸੀਗਾ ਜੀ ਉਹ ਰੈੱਡ ਕਾਰਨਰ ਨੋਟਿਸ ਜਾਰੀ ਕਰਵਾਤਾ। ਇਟਲੀ ਦੇ ਵਿੱਚ ਇਹਨੂੰ ਡਿਟੇਨ ਕਰ ਲਿਆ ਗਿਆ ਪੁਲਿਸ ਦੇ ਵੱਲੋਂ, ਔਰ ਇਟਲੀ ਦੀ ਪੁਲਿਸ ਦੇ ਵੱਲੋਂ। ਉਹਦੇ ਤੋਂ ਇਹਨੂੰ ਕਿਹਾ ਜਾ ਰਿਹਾ ਹੈ ਕਿ ਇਹ ਕੋਠੀ ਦੇ ਬਾਰੇ ਦੇ ਵਿੱਚ ਪਤਾ ਲੱਗਿਆ। ਜਿਹੜੀ ਕਹਾਣੀ ਪੁਲਿਸ ਦੱਸ ਰਹੀ ਆ ਉਹ ਕਹਾਣੀ ਨਹੀਂ, ਅਸਲ ਕਹਾਣੀ ਸਿਮਰਨਜੀਤ ਸੰਧੂ ਦੀ ਜਿਹੜੀ ਜੀ ਉਹ ਹੈ। ਇਹ ਆਸਟ੍ਰੇਲੀਅਨ ਪਾਸਪੋਰਟ ਹੋਲਡਰ ਹੈ, ਔਰ ਅਕਸਰ ਇਹ ਜਿਹੜਾ ਇਹਦੇ ਇੰਟਰਨੈਸ਼ਨਲ ਪੱਧਰ ਦੇ ਉੱਤੇ ਜਿਹੜੇ ਜੀ ਉਹ ਜਿਹੜੇ ਸਮਗਲਰ ਨੇ ਉਹਨਾਂ ਦੇ ਨਾਲ ਇਹਦਾ ਵੱਡਾ ਜਿਹੜਾ ਜੀ ਉਹ ਲਿੰਕ ਹੈ। ਇਹ ਜਿਹੜੀ ਡਰੱਗ ਹੈ
ਇਹ ਸਿਰਫ ਇੱਥੇ ਕੋਈ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਨਹੀਂ ਸੀ ਜਿਹੜਾ ਜੀ ਉਹ ਖਪਦੀ, ਵਿਦੇਸ਼ਾਂ ਦੇ ਵਿੱਚ ਆਸਟ੍ਰੇਲੀਆ ਤੇ ਕੈਨੇਡਾ ਦੇ ਵਿੱਚ ਵੀ ਜਿਹੜੀ ਜੀ ਉਹ ਦੱਸੀ ਜਾਂਦੀ ਆ। ਇਹ ਇੰਟਰਨੈਸ਼ਨਲ ਪੱਧਰ ਦੇ ਉੱਤੇ ਸਿਮਰਨਜੀਤ ਸਿੰਘ ਸੰਧੂ ਤੇ ਦੂਸਰਾ ਜਿਹੜਾ ਜੀ ਇੱਥੋਂ ਦਾ ਜਿਹੜਾ ਮਾਸਟਰ ਮਾਈਂਡ ਆ ਕੱਪੜੇ ਦਾ ਵਪਾਰੀ ਅੰਕੁਸ਼ ਕਪੂਰ ਜਿਹੜਾ ਜੀ ਉਹ ਦੱਸਿਆ ਜਾ ਰਿਹਾ। ਜਿਹੜੀ ਕੋਠੀ ਆ ਜੀ ਇਹ ਅਨਵਰ ਮਸੀਹ ਦੀ ਹੈ। ਅਨਵਰ ਮਸੀਹ ਜਿਹੜਾ ਉਹ ਅਕਾਲੀ ਭਾਜਪਾ ਰਾਜ ਦੇ ਸਮੇਂ ਇਸ ਬੰਦੇ ਦੀ ਇਸ ਏਰੀਏ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਜਿਹੜੀ ਜੀ ਉਹ ਤੂਤੀ ਬੋਲਦੀ ਹੁੰਦੀ ਸੀਗੀ ਔਰ ਇਹ ਐਸਐਸ ਬੋਰਡ ਜਿਹੜਾ ਜੀ ਉਹਦਾ ਮੈਂਬਰ ਵੀ ਜਿਹੜਾ ਉਹ ਲਾਈ ਰੱਖਿਆ। ਉਹ ਕਹਿੰਦਾ ਕਿ ਮੇਰਾ ਤਾਂ ਕਿਸੇ ਸਿਆਸੀ ਪਾਰਟੀ ਨਾਲ ਸੰਬੰਧ ਹੀ ਨਹੀਂ, ਪਰ ਜਿਹੜਾ ਉਹਦਾ ਪੇਜ ਆ ਫੇਸਬੁੱਕ ਦਾ ਜੀ ਉਹ ਸਾਰੀ ਕਹਾਣੀ ਕਹੀ ਜਾਂਦਾ। ਜਿੱਥੇ ਉਹਨੇ ਵੱਡੀ ਫੋਟੋ ਲਾਈ ਸੀ ਮੈਨੂੰ ਮਾਣ ਅਕਾਲੀ ਹੋਣ ਤੇ, ਉਹ ਵੀ ਲੱਗੀ ਆ, ਤੇ ਜਿਨ੍ਹਾਂ ਦੇ ਉੱਤੇ ਮਾਣ ਹੈ ਉਹਨਾਂ ਦੇ ਨਾਲ ਉਹਦੀਆਂ ਫੋਟੋਆਂ ਵੀ ਜਿਹੜੀਆਂ ਦੀ ਉਹ ਸਾਰੀ ਕਹਾਣੀ ਕਹੀ ਜਾਂਦੀਆਂ ਨੇ। ਉਹ ਕਹਿੰਦਾ ਜੀ ਉਹ ਦਿਖਾ ਨਹੀਂ ਸਕਿਆ ਕੋਠੀ ਦੇ ਬਾਰੇ ਦੇ ਵਿੱਚ ਕਿ ਕਿਹੜਾ ਉਹਨੇ ਕਿਰਾਏਨਾਮਾ ਇਹਨਾਂ ਦੇ ਨਾਲ ਲਿਖਿਆ, ਨਾ ਉਹਨੇ ਪੁਲਿਸ ਦੀ ਕੋਈ ਵੈਰੀਫਿਕੇਸ਼ਨ ਜਿਹੜੀ ਆ ਜੀ ਉਹ ਕਰਵਾਈ ਹੈ। ਉਹ ਕਹਾਣੀ ਇਹ ਜ਼ਰੂਰ ਦੱਸੀ ਜਾਂਦਾ ਕਿ ਮੈਂ ਇਹ ਕੋਠੀ ਵੇਚਣੀ ਲਾਈ ਸੀ, ਉਹ ਬੰਦੇ ਕੋਲੇ ਪੈਸੇ ਹੈ ਨਹੀਂ ਸੀਗੇ ਜਿਹਦੇ ਕਰਕੇ ਇਹ ਸੌਦਾ ਜਿਹੜਾ ਜੀ ਕੈਂਸਲ ਹੋ ਗਿਆ। ਜਿਹੜੀ ਕੋਠੀ ਦੇ ਵਿੱਚੋਂ 1000 ਕਰੋੜ ਰੁਪਏ ਦੀ ਡਰੱਗ ਫੜੀ ਗਈ ਆ, ਉਹ 45-50 ਲੱਖ ਰੁਪਏ ਦੀ ਕੋਠੀ ਨਹੀਂ ਸੀ ਭਲਾ ਖਰੀਦ ਸਕਦੇ ਜੀ। ਜੇ ਖਰੀਦਣ ਫਰੋਖਤ ਵਾਲੀ ਕੋਈ ਗੱਲ ਜਿਹੜੀ ਉਹ ਹੁੰਦੀ, ਉਹਦੇ ਗੱਲਬਾਤ ਦੇ ਵਿੱਚੋਂ ਜਿਹੜਾ ਜੀ ਉਹ ਕੌਨਫੀਡੈਂਸ ਨਾਲ ਬੋਲਣ ਦੀ ਕੋਸ਼ਿਸ਼ ਕਰ ਰਿਹਾ। ਔਰ ਰਿਐਲਿਟੀ ਕੀ ਹੈ ਜੀ ਇਹ ਪਤਾ ਨਹੀਂ ਹੁਣ ਉੱਥੋਂ ਤੱਕ ਕਹਾਣੀ ਜਾਊਗੀ ਜਾਂ ਨਹੀਂ, ਪਰ ਮੁੱਖ ਮੰਤਰੀ ਦਾ ਜ਼ੋਰ ਦੇ ਕੇ ਜਿਹੜਾ ਕਹਿਣਾ ਇਹ ਕੁਛ ਇਸ਼ਾਰਾ ਤਾਂ ਕਰ ਰਿਹਾ ਜੀ। ਜੀ ਕਿਤੇ ਇੱਦਾਂ ਨਾ ਹੋਵੇ ਪੰਨੂ ਜੀ ਪਹਿਲਿਆਂ ਵਾਂਗੂ ਵੀ ਇਹੀ ਵਿਚਾਰੇ ਅੰਦਰ ਹੋ ਜਾਣ ਜਿੱਥੇ ਜਿੱਦਾਂ ਵੱਡੇ ਮਗਰਮੱਛ ਆ ਫਿਰ ਬਾਹਰ ਹੀ ਖੁੱਲ੍ਹੇ ਰਹਿ ਜਾਣ। ਹੁੰਦਾ ਤਾਂ ਇਹੀ ਹੈ ਜੀ, ਵੈਸੇ ਬਹੁਤਾ ਤਾਂ ਜਿਹੜਾ ਇਹੀ ਹੁੰਦਾ। ਇਸ ਕਰਕੇ ਵਿਸ਼ਵਾਸ ਜਿਹਾ ਨਹੀਂ ਰਿਹਾ ਜੀ, ਕਿਸੇ ਨੂੰ ਵੀ ਕੋਈ ਵਿਸ਼ਵਾਸ ਨਹੀਂ ਰਿਹਾ ਇਸ ਮਾਮਲੇ ਦੇ ਉੱਤੇ ਵੀ ਕੁਛ ਹੋਊਗਾ। ਜਾਂ ਜਿੱਥੋਂ ਤੱਕ ਜਿਹੜਾ ਜੇ ਸਹੀ ਪੁੱਛੋ ਤਾਂ ਜਿੰਨੀ ਜਾਣਕਾਰੀ ਇਹਦੀ ਮਿਲ ਰਹੀ ਆ, ਇਹ ਕਿੰਗ ਪਿਨ ਕਿਹਾ ਜਾ ਰਿਹਾ ਜਿਹੜਾ ਅੰਕੁਸ਼ ਕਪੂਰ ਜਾਂ ਸਿਮਰਨਜੀਤ ਸੰਧੂ, ਮੇਰੀ ਜਾਕੇ ਇਹ ਵੀ ਕਿੰਗ ਪਿਨ ਨਹੀਂ ਗੇ, ਕਿੰਗ ਪਿਨ ਉੱਪਰ ਬੈਠਾ ਹੈ। ਜੀ ਜੀ ਬਿਲਕੁਲ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ ਵੀ ਕਿਸੇ ਹੋਰ ਦੀ ਬਖਸ਼ ਦੇ ਨਾਲ ਇਹ ਸਾਰਾ ਕੁਛ ਹੋ ਰਿਹਾ ਹੋਵੇਗਾ। ਅਗਲੀ ਜਿਹੜੀ ਪੰਨੂ ਜੀ ਆਪਾਂ ਗੱਲ ਕਰਦੇ, ਕਹਿੰਦੇ ਮੌੜ ਬੰਬ ਧਮਾਕੇ ਦੇ ਕਾਂਡ ਦੇ ਪੀੜਤਾਂ ਨੇ ਜਾਂਚ ਦੇ ਉੱਤੇ ਹੁਣ ਸਵਾਲ ਖੜੇ ਕੀਤੇ ਨੇ। ਬਿਲਕੁਲ ਜੀ, ਐਕਚੁਅਲੀ ਜਦੋਂ ਲੋਕ ਸਭਾ ਦੀਆਂ ਚੋਣਾਂ ਸੀਗੀਆਂ ਉਸ ਟਾਈਮ ਮੈਂ ਵੀ ਇਹਨਾਂ ਪਰਿਵਾਰਾਂ ਨੂੰ ਸਾਰਿਆਂ ਨੂੰ ਮਿਲਿਆ ਸੀਗਾ ਜੀ। ਉਹ ਵਿਚਾਰੇ ਇੱਕੋ ਹੀ ਗੱਲ ਜਿਹੜੀ ਵੀ ਕਹਿੰਦੇ, ਜਿਨ੍ਹਾਂ ਦੇ ਬੱਚੇ ਮਾਸੂਮ ਬੱਚੇ ਜਿਹੜੇ ਸੀਗੇ ਇਸ ਬੰਬ ਧਮਾਕੇ ਦੇ ਵਿੱਚ ਮਾਰੇ ਗਏ ਸੀ। ਉਹ ਜਿਹੜਾ ਦਾਦਾ ਹੈ ਬੱਚੇ ਦਾ, ਉਹ ਤਾਂ ਉਹਨਾਂ ਮਾੜੀ ਜੀ ਤੁਸੀਂ ਗੱਲ ਕਰੋ ਤੇ ਉਸੇ ਵੇਲੇ ਉਹ ਫਿਸ ਪੈਂਦਾ ਉਹਨੂੰ, ਉਹ ਬੱਚਾ ਆਪਣਾ ਜਿਹੜਾ ਜੀ ਉਹ ਭੁੱਲਦਾ ਨਹੀਂ। ਔਰ ਇਹਨਾਂ ਨੇ ਜਿਹੜਾ ਸੀਗਾ ਜੀ ਇੱਥੇ ਮੌੜ ਮੰਡੀ ਦੇ ਵਿੱਚ ਜਿਹੜਾ ਜੀ ਫੇਰ ਇਕੱਠ ਜਿਹੜਾ ਕੀਤਾ, ਕਿਉਂਕਿ ਅੱਜ ਦੇ ਦਿਨ ਹੀ ਕੱਲ੍ਹ ਦੇ ਦਿਨ ਜਿਹੜਾ ਸੀਗਾ ਜੀ ਇਹ ਬੰਬ ਧਮਾਕਾ ਜਿਹੜਾ ਹੋਇਆ ਸੀਗਾ। ਤੋ ਉੱਥੇ ਜਿਹੜਾ ਭੋਗ ਸੀਗਾ ਉਸ ਮੌਕੇ ਦੇ ਉੱਤੇ ਕੁਛ ਰਾਜਨੀਤਿਕ ਲੋਕ ਵੀ ਜਿਹੜਾ ਜੀ ਉਹ ਪਹੁੰਚੇ। ਜਿਹੜੇ ਪੀੜਤ ਨੇ ਉਹਨਾਂ ਨੇ ਇਹ ਗੱਲ ਆਖੀ ਕਿ ਸਰਕਾਰ ਇਸ ਗੱਲ ਦਾ ਜਵਾਬ ਦੇਵੇ ਕਿ ਜਿਹੜੀ SIT ਆ, ਚਾਹੇ ਉਹ ਖਟੜਾ ਸਾਹਿਬ ਵਾਲੀ ਸੀ ਚਾਹੇ ਨਵੀਂ SIT ਜਿਹੜੀ ਬਣਾਈ ਆ, ਜਦੋਂ ਉਹ ਸਰਸੇ ਦੇ ਗੇਟ ਦੇ ਮੂਹਰੇ ਚਲੇ ਜਾਂਦੀ ਆ ਤੇ ਉੱਥੋਂ ਫਿਰ ਵਾਪਸ ਕਿਉਂ ਆਉਂਦੀ ਹੈ ਜਾਂ ਵਾਪਸ ਕਿਉਂ ਬੁਲਾ ਲਈ ਜਾਂਦੀ ਹੈ, ਕਿਉਂਕਿ ਉਹ ਆਪਣੇ ਤੌਰ ਦੇ ਉੱਤੇ ਤਾਂ ਵਾਪਸ ਨਹੀਂ ਆਉਂਦੇ, ਉੱਤੋਂ ਹੁਕਮ ਜਿਹੜੇ ਜੀ ਉਹ ਹੋ ਜਾਂਦੇ ਆ। ਇਹ ਪਹਿਲੀ ਵਾਰੀ ਨਹੀਂ ਹੋਇਆ, ਇਹ ਦੂਸਰੀ ਤੀਸਰੀ ਵਾਰ ਜਿਹੜਾ ਜੀ ਉਹ ਹੋ ਗਿਆ। ਜਦੋਂ ਰਣਬੀਰ ਸਿੰਘ ਖਟੜਾ ਹੋਰਾਂ ਦੀ ਅਗਵਾਈ ਦੇ ਵਿੱਚ SIT ਇਸ ਮਾਮਲੇ ਦੀ ਜਾਂਚ ਕਰ ਰਹੀ ਸੀ ਤਾਂ ਗੁਰਤੇਜ ਕਾਲਾ ਇਹਦੇ ਵਿੱਚ ਜਿਹੜਾ ਸਭ ਤੋਂ ਵੱਡਾ ਸੂਤਰ ਹੈ, ਜਿਹਨੇ ਕਾਰ ਨੂੰ ਰੰਗ ਕੀਤਾ, ਜਿਹਨੇ ਕਾਰ ਨੂੰ ਰੰਗ ਕਰਕੇ ਇੱਥੇ ਲਿਆ ਕੇ ਉਹ ਕਾਰ ਜਿਹੜੀ ਖੜੀ ਕੀਤੀ। ਇੱਕ ਜਿਹੜਾ ਚਸ਼ਮਦੀਦ ਆ ਉਹ ਇਹ ਗੱਲ ਕਹਿੰਦਾ ਕਿ ਉਹਨੇ ਹਰਮਿੰਦਰ ਜੱਸੀ ਜਿਹੜਾ ਕਿ ਕੁੜਮ ਹੈ ਸਰਸੇ ਵਾਲੇ ਦਾ, ਉਹਦੇ ਭਰਾ ਨੂੰ ਇਹ ਕਾਰ ਖੜੀ ਕਰਨ ਵਾਲੇ ਬੰਦੇ ਦੇ ਨਾਲ ਹੈਂਡਸ਼ੇਕ ਕਰਦੇ ਦੇਖਿਆ। ਉਹਦੇ ਵਿੱਚ ਜਿਹੜਾ ਸੀਗਾ ਜੀ ਇਹ ਬੰਬ ਲਾਇਆ ਗਿਆ ਸੀ, ਕੁੱਕਰ ਬੰਬ ਜਿਹੜਾ। ਤੋ ਉਹ ਸਵਾਲ ਜਿਹੜਾ ਜੀ ਇਹ ਖੜੇ ਕਰ ਰਹੇ ਆ ਕਿ ਇਹ ਜਾਂਚ ਜਿਹੜੀ ਆ ਐਡੀ ਵੱਡੀ SIT ਜਿਹੜੀ ਜੀ ਉਹ ਬਣਾ ਕੇ ਇਹ ਇਹਨਾਂ ਲੋਕਾਂ ਤੱਕ ਕਿਉਂ ਨਹੀਂ ਪਹੁੰਚਦੀ। ਔਰ ਇਹ ਵੀ ਜਿਹੜਾ ਜੀ ਉਹ ਜਿਹੜਾ ਪਤਾ ਲੱਗਿਆ ਜੀ ਕਿ ਜਿਹੜੇ ਜਦੋਂ
ਇਹਨਾਂ ਨੇ ਇਕੱਠ ਕੀਤਾ, ਉੱਥੇ ਹਰਮਿੰਦਰ ਜੱਸੀ ਜਿਹੜਾ ਸੀਗਾ ਜੀ ਉਹਦਾ ਬੋਰਡ ਲਾ ਕੇ ਉਹਦੇ ਮੂੰਹ ਦੇ ਉੱਤੇ ਕਾਲਖ ਮਲ ਕੇ ਮੂਹਰੇ ਜਿਹੜਾ ਜੀ ਉਹ ਰੱਖਿਆ ਗਿਆ ਸੀਗਾ। ਪੀੜਤ ਪਰਿਵਾਰਾਂ ਨੇ ਸਿੱਟ ਦੇ ਮੁਖੀ ਦੇ ਕੋਲੇ ਜੱਸੀ ਦੇ ਭਰਾ ਨੂੰ ਜਾਂਚ ਦੇ ਵਿੱਚ ਸ਼ਾਮਲ ਕਰਨ ਦੇ ਵਾਸਤੇ ਇਕੱਠੇ ਹੋ ਕੇ ਮੰਗ ਕੀਤੀ ਸੀਗੀ। ਅਜੇ ਤੱਕ SIT ਨੇ ਹਰਮਿੰਦਰ ਜੱਸੀ ਦੇ ਭਰਾ ਨੂੰ ਇਸ ਜਾਂਚ ਦੇ ਵਿੱਚ ਸ਼ਾਮਲ ਨਹੀਂ ਕੀਤਾ। ਜਿਹੜੇ ਇਹ ਪੀੜਤ ਪਰਿਵਾਰ ਨੇ ਉਹਨਾਂ ਨੂੰ ਦੁੱਖ ਇਸੇ ਹੀ ਜਿਹੜਾ ਜੀ ਉਹ ਗੱਲ ਦਾ ਕਿ ਜਿਹੜੀਆਂ ਜਾਂਚ ਟੀਮਾਂ ਨੇ ਉਹ ਅੱਕੀ ਪਨਾਹੀ ਹੱਥ ਮਾਰੀ ਜਾਂਦੀਆਂ ਨੇ, ਅਸਲ ਬੰਦਿਆਂ ਨੂੰ ਜਿਹੜਾ ਜੀ ਉਹ ਫੜਦੀਆਂ ਨਹੀਂ। 3 ਬੰਦੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਜਿਹੜਾ ਜੀ ਇਹ ਗੁਰਤੇਜ ਕਾਲਾ, ਇੱਕ ਜਿਹੜਾ ਜੀ ਉਹ ਪਾਤੜਾਂ ਦੇ ਨੇੜੇ ਦਾ ਜਿਹਨੇ ਕੁੱਕਰ ਲਿਆਂਦਾ, ਤੇ ਇੱਕੋ ਜੀ ਜਿਹਨੇ ਬੈਟਰੀ ਜਿਹੜੀ ਲਿਆਂਦੀ। ਸਾਰੇ ਸਬੂਤ ਇਹਦੇ ਮੌਜੂਦ ਨੇ ਕਿ ਕਿੱਥੋਂ ਬੈਟਰੀ ਜਿਹੜੀ ਲੈ ਕੇ ਆਂਦੀ, ਕਾਰ ਕਿੱਥੋਂ ਲਿਆਂਦੀ ਸੀ, ਉਹਦਾ ਰੰਗ ਕਿਹਨੇ ਬਦਲਿਆ। ਕਹਾਣੀ ਫਿਰ ਉਹ ਆ ਕਿ ਉਹ ਸਰਸੇ ਦੇ ਡੇਰੇ ਦੇ ਮੂਹਰੇ ਜਾ ਕੇ ਜਿਹੜੀ ਇਹਦੀ ਇਹ ਜਾਂਚ ਖੜੀ ਹੋ ਜਾਂਦੀ ਆ। ਪੀੜਤ ਪਤਾ ਨਹੀਂ ਕਿੰਨੀ ਦੇਰ ਹੋਰ ਜਿਹੜਾ ਜੀ ਉਹ ਭੋਗ ਪਾਉਂਦੇ ਰਹਿਣਗੇ ਤੇ ਉਡੀਕਦੇ ਰਹਿਣਗੇ ਵੀ ਉਹਨਾਂ ਨੂੰ ਇਨਸਾਫ ਮਿਲੇ। ਜੀ ਅਗਲੀ ਪੰਨੂ ਜੀ ਗੱਲ ਕਰਦੇ, ਕਹਿੰਦੇ ਢੀਂਡਸੇ ਹੁਣਾਂ ਦੇ ਗੜ੍ਹ ਦੇ ਵਿੱਚ ਰੈਲੀ ਕਰਨਾ ਹੁਣ ਬਾਦਲਾਂ ਦੇ ਲਈ ਵਕਾਰ ਦਾ ਸਵਾਲ। ਦੇਖੋ ਇਸ ਵੇਲੇ ਬਾਦਲ ਪਰਿਵਾਰ ਦੇ ਜਿਹੜੇ ਜੀ ਉਹ ਮਾੜੇ ਦਿਨ ਚੱਲ ਰਹੇ ਆ ਤੇ ਸਿਆਣੇ ਕਹਿੰਦੇ ਆ ਵੀ ਜਦੋਂ ਮਾੜੇ ਦਿਨ ਹੋਣ ਫਿਰ ਊਠ ਤੇ ਬੈਠੇ ਨੂੰ ਕੁੱਤਾ ਵੱਢ ਜਾਂਦਾ। ਉਹ ਇਦਾਂ ਦਾ ਕੁਛ ਜਿਹੜਾ ਜੀ ਉਹ ਚੱਲੀ ਜਾ ਰਿਹਾ। ਜਿਹੜਾ ਬਾਦਲ ਪਰਿਵਾਰ ਆ ਜੀ ਜਾਂ ਸੁਖਬੀਰ ਬਾਦਲ ਆ ਜਿਹੜੇ ਉਹਦੇ ਸਲਾਹਕਾਰ ਨੇ, ਪਤਾ ਨਹੀਂ ਕੌਣ ਜਿਹੜੇ ਆ ਜੀ ਏਦਾਂ ਦੀਆਂ ਸਲਾਹਾਂ ਦਿੰਦਾ। ਜਦੋਂ ਪਰਮਿੰਦਰ ਢੀਂਡਸਾ ਨੇ ਅਸਤੀਫਾ ਦਿੱਤਾ ਆਪਣੇ ਵਿਧਾਨ ਸਭਾ ਦੇ ਜਿਹੜਾ ਜੀ ਪ੍ਰਧਾਨਗੀ ਤੋਂ, ਤੇ ਉਦੋਂ 15 ਮਿੰਟਾਂ ਦੇ ਵਿੱਚ ਦਲਜੀਤ ਸਿੰਘ ਚੀਮਾ ਹੋਰਾਂ ਦਾ ਟਵੀਟ ਆ ਗਿਆ ਕਿ ਸੁਖਬੀਰ ਸਿੰਘ ਬਾਦਲ ਨੇ ਅਸਤੀਫਾ ਸਵੀਕਾਰ ਕਰ ਲਿਆ। ਕੋਈ ਕੋਰ ਕਮੇਟੀ ਦੀ ਮੀਟਿੰਗ ਨਹੀਂ, ਕੁਛ ਨਹੀਂ। ਉਦੋਂ 15 ਮਿੰਟਾਂ ਬਾਅਦ ਅਗਲਾ ਟਵੀਟ ਜਿਹੜਾ ਜੀ ਉਹ ਆ ਗਿਆ ਕਿ ਜਿਹੜੇ ਢਿੱਲੋਂ ਆ ਉਹਨੂੰ ਨਵਾਂ ਅਹੁਦੇਦਾਰ ਜਿਹੜਾ ਜੀ ਉਹ ਥਾਪਤਾ। ਕੋਈ ਕੋਰ ਕਮੇਟੀ ਦੀ ਮੀਟਿੰਗ ਨਹੀਂ, ਕੋਈ ਕਿਸੇ ਤੋਂ ਪੁੱਛਿਆ ਨਹੀਂ ਗਿਆ। 15 ਮਿੰਟਾਂ ਦੇ ਵਕਫੇ ਦੇ ਵਿੱਚ ਇਹ 2 ਟਵੀਟ ਉਦੋਂ ਜਿਹੜੇ ਦੀ ਆ ਗਏ। ਫਿਰ ਅਗਲੇ ਦਿਨ ਵੱਡਾ ਸਾਰਾ ਬਿਆਨ ਜਿਹੜਾ ਦੀ ਛੱਡਤਾ ਕਿ ਨੋਟਿਸ ਜਾਰੀ ਕੀਤਾ ਜਾ ਰਿਹਾ ਸੁਖਦੇਵ ਸਿੰਘ ਢੀਂਡਸਾ ਤੇ ਪਰਮਿੰਦਰ ਸਿੰਘ ਢੀਂਡਸਾ ਨੂੰ, ਜਿਹੜਾ ਅੱਜ ਤੱਕ ਨਹੀਂ ਮਿਲਿਆ। ਉਹ 15 ਮਿੰਟਾਂ 'ਚ ਹੋ ਗਿਆ, ਇਹ ਹੁਣ ਤੱਕ ਨਹੀਂ ਜਿਹੜਾ ਜੀ ਉਹ ਮਿਲਿਆ। ਬਹੁਤੇ ਜਿਹੜਾ ਜੀ ਇਹ ਕਹਿੰਦੇ ਆ ਕਿ ਇਹ ਕਾਹਲੀ ਕੀਤੀ ਗਈ ਅਕਾਲੀ ਦਲ ਦੇ ਵੱਲੋਂ ਢੀਂਡਸਾ ਪਰਿਵਾਰ ਨੂੰ ਸਾਈਡ ਲਾਈਨ ਕਰਨ ਦੀ। ਸੁਖਦੇਵ ਸਿੰਘ ਢੀਂਡਸਾ ਹੋਰੀ ਵੀ ਜਿਹੜੇ ਜੀ ਉਹ ਘਾਗ ਸਿਆਸਤਦਾਨਾਂ ਤੋਂ ਆਉਂਦੇ ਆ। ਸੰਗਰੂਰ ਤੇ ਬਰਨਾਲਾ ਦੇ ਵਿੱਚ ਇਹਨਾਂ ਦੋਨਾਂ ਜਿਹੜਾ ਜੀ ਉਹ ਪਿਓ ਪੁੱਤਾਂ ਨੇ ਇੱਕ ਕਿਸਮ ਦੇ ਨਾਲ ਅਕਾਲੀ ਦਲ ਬਾਦਲ ਦਾ ਪੱਤਾ ਜਿਹੜਾ ਜੀ ਉਹ ਸਾਫ਼ ਕਰ ਦਿੱਤਾ। ਜਿੰਨੇ ਫੇਰੀਆਂ ਉਹਨਾਂ ਨੇ ਜਿਹੜੀਆਂ ਲਾਈਆਂ, ਉਹਨਾਂ ਨੇ ਪੂਰੇ ਇਹ 2 ਡਿਸਟ੍ਰਿਕਟ ਜਿਹੜੇ ਨੇ ਉਹ ਆਪਣੇ ਨਾਲ ਤੋਰ ਲਏ ਨੇ। ਫਿਰ ਸਲਾਹ ਜਿਹੜੀ ਦੀ ਇਹਨਾਂ ਨੂੰ ਇਹ ਦਿੱਤੀ ਗਈ ਕਿ ਸਰਕਾਰ ਦਾ ਬਹਾਨਾ ਬਣਾ ਕੇ ਇੱਕ ਰੈਲੀ ਜਿਹੜੀ ਆ ਉਹ ਸੰਗਰੂਰ ਦੇ ਵਿੱਚ ਰੱਖੀ ਜਾਵੇ। ਇਹ ਵੀ ਸਲਾਹ ਜਿਹੜੀ ਦੀ ਉਹ ਇੱਕ ਕਿਸਮ ਦੇ ਨਾਲ ਗਲਤ ਸੀਗੀ। ਜਿਹੜਾ ਹੁਣ ਆ CAA ਦੇ ਮਾਮਲੇ ਦੇ ਵਿੱਚ ਜਾ ਕੇ ਗੋਡਿਆਂ ਪਰਨੇ ਹੋਏ ਆ ਦਿੱਲੀ ਦੇ ਵਿੱਚ, ਉਹਨੇ ਅਕਾਲੀ ਜਿਹੜੇ ਅੰਦਰ ਜਿਹੜੇ ਲੀਡਰ ਨੇ ਅਕਾਲੀ ਦਲ ਬਾਦਲ ਦੇ ਅੰਦਰ, ਉਹਨਾਂ ਦੇ ਵਿੱਚ ਵੱਡੀ ਘੁਸਰ ਮੁਸਰ ਜਿਹੜੀ ਹੈ ਜੀ ਉਹ ਛੇੜ ਦਿੱਤੀ ਆ। ਜੇ ਤੁਸੀਂ ਉਸ ਦਿਨ ਦਾ ਨੋਟ ਕੀਤਾ, ਜਦੋਂ ਦੀ ਇਹ ਸਾਰਾ ਕੁਛ ਹੋਇਆ ਦਿੱਲੀ ਦੇ ਵਿੱਚ, ਕਿਸੇ ਅਕਾਲੀ ਆਗੂ ਦਾ, ਬਾਦਲ ਅਕਾਲੀ ਆਗੂ ਦਾ ਕੋਈ ਬਿਆਨ ਇਹਦੇ ਉੱਤੇ ਨਹੀਂ ਆਇਆ, ਨਾ ਇਹਦੇ ਹੱਕ ਦੇ ਵਿੱਚ ਨਾ ਇਹਦੇ ਵਿਰੋਧ ਦੇ ਵਿੱਚ। ਇਹ ਕਿਹਾ ਜਾ ਰਿਹਾ ਕਿ ਅੰਦਰ ਜਿਹੜੀ ਦੀ ਉਹ ਬੇਚੈਨੀ ਕਾਫੀ ਵੱਡੇ ਪੱਧਰ ਦੇ ਉੱਤੇ ਹੋਈ ਹੋਈ ਆ। ਔਰ ਕੱਲ ਨੂੰ ਜਿਹੜਾ ਜੀ ਇੱਥੇ ਰੈਲੀ ਰੱਖੀ ਗਈ ਆ ਸੰਗਰੂਰ ਦੇ ਵਿੱਚ। ਹਾਲਾਤ ਇਹ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਇੱਕ ਵੱਡੀ ਜਿਹੜੀ ਦੀ ਸੰਸਥਾ, ਉਹਦੇ ਪ੍ਰਧਾਨ ਹੋਣ ਦੇ ਬਾਵਜੂਦ ਤੁਰਿਆ ਫਿਰਦੇ ਗਲੀਆਂ ਦੇ ਵਿੱਚ ਅਕਾਲੀ ਦਲ ਬਾਦਲ ਲਈ ਇਕੱਠ ਦਾ ਸੱਦਾ ਦਿੰਦੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿਸੇ ਪ੍ਰਧਾਨ ਦੀ ਐਡੀ ਇਹੋ ਜਿਹੀ ਹਾਲਾਤ ਜਿਹੜੀ ਹੈ ਜੀ ਉਹ ਪਹਿਲਾਂ ਨਹੀਂ ਵੇਖੀ ਗਈ, ਕਿਉਂਕਿ ਆਫਟਰ ਆਲ ਕੁਛ ਅਹੁਦਿਆਂ ਦੀ ਮਰਿਆਦਾ ਹੁੰਦੀ ਆ। ਗੋਬਿੰਦ ਸਿੰਘ ਲੌਂਗੋਵਾਲ ਉਹਦੀ ਵੈਸੇ ਮਰਿਆਦਾ ਕੀ ਜਾਣਨ, ਉਹਨਾਂ ਦਾ ਜਦੋਂ ਨਾਮ ਬਾਦਲਾਂ ਦੇ ਲਿਫਾਫੇ ਚੋਂ ਨਿਕਲਿਆ ਹੋਇਆ, ਇਹ ਇਸ ਕਰਕੇ ਉਹ ਜਿਹੜਾ ਜੀ ਉਹ ਤੁਰੇ ਫਿਰਦੇ ਆ। ਇੱਥੇ ਕੋਈ ਲੀਡਰ ਜਿਹੜਾ ਜੀ ਲੋਕਲ ਨਹੀਂ ਲੱਭ ਰਿਹਾ ਅਕਾਲੀ ਦਲ ਬਾਦਲ ਨੂੰ, ਕਿਉਂਕਿ ਢੀਂਡਸਿਆਂ ਨੇ ਲੀਡਰਸ਼ਿਪ ਜਿਹੜੀ ਸੀ ਉਹ ਵੱਡੀ ਹੋਣ ਹੀ ਨਹੀਂ ਦਿੱਤੀ। ਸਾਰੇ ਜਿਹੜੇ ਕੋਈ ਵੀ ਲੀਡਰ ਨੇ ਉਹ ਆਪਣੇ ਏਰੀਏ ਦੇ ਵਿੱਚ ਕੋਈ ਵੱਡਾ ਜਿਹਾ ਹੋਣ ਨਹੀਂ ਦਿੰਦਾ। ਜਿਹੜੇ ਕੁਛ ਲੀਡਰ ਜਿਨ੍ਹਾਂ ਦੇ ਨਾਮ ਦੇ ਹੇਠ ਪਿਛਲੇ ਦਿਨੀ ਕੋਈ ਬਿਆਨ ਵਗੈਰਾ ਜਿਹੜੇ ਵੀ ਉਹ ਛਪਵਾਏ ਜਾ ਰਹੇ ਸੀ ਅਕਾਲੀ ਦਲ ਬਾਦਲ ਦੇ ਵੱਲੋਂ, ਉਹਨਾਂ ਨੂੰ ਪਿੰਡ 'ਚ ਕੋਈ ਨਹੀਂ ਪੁੱਛਦਾ।
ਇਲਾਕੇ ਦੇ ਵਿੱਚ ਤਾਂ ਜਿਹੜੀ ਦੀ ਉਹ ਪੁੱਛਣ ਵਾਲੀ ਗੱਲ ਬਾਅਦ ਦੀ ਹੈ। ਸੰਗਰੂਰ ਦੇ ਵਿੱਚ ਜਿਹੜੇ ਦੀ ਉਹ ਥਾਪੀਆਂ ਮਾਰ ਰਹੇ ਆ ਢੀਂਡਸੇ ਹੋਰੀ, ਉਹ ਕਹਿੰਦੇ ਕਿ ਸੰਗਰੂਰ ਦਾ ਇਕੱਠ ਕਰਕੇ ਦੱਸੋ, ਫਿਰ ਦੱਸਾਂਗੇ ਕਿ ਕਿੰਨੇ ਬੰਦੇ ਤੁਹਾਡੇ ਕੋਲੇ ਆਉਂਦੇ ਆ। ਹੁਣ ਇਹ ਜਿਹੜਾ ਜੀ ਬੱਸਾਂ ਭਰ ਕੇ ਇੱਥੇ ਜਿਹੜਾ ਦੀ ਉਹ ਲਿਆਂਦੇ ਜਾਣਗੇ, ਬਾਕੀ ਸਾਰੇ ਜਿਹੜਾ ਦੀ ਉਹ ਪੰਜਾਬ ਦੇ ਵਿੱਚੋਂ। SGPC ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਜਿਹੜਾ ਦੀ ਉਹ ਗ੍ਰਾਂਟਾਂ ਦਾ ਲਾਲਚ ਦਿੰਦਾ ਫਿਰਦਾ ਪਿੰਡਾਂ ਦੇ ਵਿੱਚ ਕਿ ਤੁਹਾਡੇ ਪਿੰਡ ਨੂੰ SGPC ਦੇ ਵੱਲੋਂ ਗ੍ਰਾਂਟਾਂ ਜਿਹੜੀਆਂ ਦੀ ਉਹ ਦਿੱਤੀਆਂ ਜਾਣਗੀਆਂ, ਪਹਿਲਾਂ ਰੈਲੀ ਦੇ ਵਿੱਚ ਇਕੱਠ ਜਿਹੜਾ ਦੀ ਉਹ ਵਿਖਾਓ। ਜਿਹੜੇ ਸੁਖਬੀਰ ਸਿੰਘ ਬਾਦਲ ਦੇ ਨਾਲ ਵਾਲੇ ਨੇ ਜਿਨ੍ਹਾਂ ਨੇ ਇਸ ਰੈਲੀ ਦਾ ਸੱਦਾ ਜਿਹੜਾ ਦੀ ਉਹ ਦਵਾਇਆ, ਉਹ ਕੋਸ਼ਿਸ਼ ਜਿਹੜੀ ਕਰ ਰਹੇ ਆ ਕਿ ਹੁਣ ਕਿਸੇ ਤਰੀਕੇ ਦੇ ਨਾਲ ਇਸ ਰੈਲੀ ਨੂੰ ਜਿਹੜਾ ਦੀ ਉਹ ਸਫਲ ਕੀਤਾ ਜਾਵੇ। ਸੰਗਰੂਰ ਤੇ ਬਰਨਾਲੇ ਚੋਂ ਤਾਂ ਨਹੀਂ ਆਉਂਦੇ ਦੀ ਬਹੁਤੇ ਜਿਹੋ ਜਿਹੇ ਹਾਲਾਤ ਨੇ, ਬਾਕੀ ਥਾਵਾਂ ਤੋਂ ਜਿਹੜੇ ਦੀ ਉਹ ਲੱਦ ਕੇ ਲਿਆਂਦੇ ਜਿਹੜਾ ਦੀ ਉਹ ਜਾਣਗੇ। ਕਿੰਨੇ ਕੁ ਆਉਂਦੇ ਆ ਇਹ ਜਿਹੜਾ ਦੀ ਬਾਅਦ ਦੱਸਿਆ ਜਾਊਗਾ, ਪਰ ਇੰਨਾ ਜ਼ਰੂਰ ਹੈ ਕਿ ਜਿਹੜੇ ਆਲੇ ਦੁਆਲੇ ਵਾਲੇ ਆ ਸੁਖਬੀਰ ਸਿੰਘ ਬਾਦਲ ਹੋਰਾਂ ਦੇ, ਜੇ ਉਹ ਵਾਕਿਆ ਹੀ ਸਲਾਹਕਾਰ ਨੇ ਤੇ ਉਹ ਵੱਖਰੀ ਗੱਲ ਹੈ, ਨਹੀਂ ਤਾਂ ਜੇ ਥੋੜਾ ਜਿਹਾ ਇਸ ਲਫ਼ਜ਼ ਨੂੰ ਤਰੋੜ ਮਰੋੜ ਜਿਹਾ ਲਿਆ ਜਾਵੇ ਤਾਂ ਦੂਸਰਾ ਲਫ਼ਜ਼ ਜਿਹੜਾ ਜੀ ਉਹ ਸਵਾਹ ਖਿਲਾਰ ਵੀ ਹੋ ਸਕਦਾ। ਸੋ ਇਹ ਸਵਾਹ ਖਿਲਾਰ ਜਿਹੜਾ ਜੀ ਉਹ ਜ਼ਿਆਦਾ ਜਾਪਦੇ ਆ, ਸਲਾਹਕਾਰ ਘੱਟ। ਜੀ ਜੀ। ਅਗਲੀ ਜਿਹੜੀ ਪੰਨੂ ਜੀ ਗੱਲ ਕਰਦੇ, ਕਹਿੰਦੇ ਪੰਜਾਬ ਪੁਲਿਸ ਦੇ ਲਈ ਸਿਰਦਰਦੀ ਬਣ ਰਹੇ ਨੇ ਬੈਂਕ ਲੁਟੇਰੇ। ਕੱਲ ਵੀ ਗੱਲ ਜਿਹੜੀ ਦੀ ਉਹ ਕੀਤੀ ਸੀ, ਇਹ ਜਿਹੜੀਆਂ ਬੈਂਕ ਦੇ ਵਿੱਚ ਲੁੱਟਾਂ ਖੋਹਾਂ ਨੇ ਉਹ ਲਗਾਤਾਰ ਜਿਹੜੀਆਂ ਉਹ ਵੱਧ ਰਹੀਆਂ ਨੇ। ਕਈ ਵਾਰਦਾਤਾਂ ਹੋਈਆਂ ਨੇ ਜੀ ਜਿਹਦੇ ਵਿੱਚ 4 ਲੁਟੇਰੇ ਜਿਹੜੇ ਜੀ ਉਹ ਸ਼ਾਮਲ ਰਹੇ ਆ। 9 ਨਵੰਬਰ 2019 ਨੂੰ ਲੁਧਿਆਣਾ ਦੇ ਮਿਲਰਗੰਜ ਇਲਾਕੇ ਦੇ ਫੈਕਟਰੀ ਦੇ ਦਫ਼ਤਰ ਦੇ ਵਿੱਚ ਇਹਨਾਂ ਨੇ ਇੱਕ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ। ਇੱਥੋਂ 8 ਲੱਖ ਰੁਪਏ ਦਾ ਸਮਾਨ ਲੁੱਟ ਕੇ ਫਰਾਰ ਹੋ ਗਏ ਸੀ। 31 ਦਸੰਬਰ ਨੂੰ ਕੁਲਦੀਪ ਨਗਰ ਇਲਾਕੇ ਦੇ ਵਿੱਚ ਵੀ ਇੱਕ ਜਿਹੜਾ ਬਿਜ਼ਨਸਮੈਨ ਆ ਜੀ ਉਹਦੇ ਤੋਂ ਨਕਦੀ ਲੁੱਟੀ ਗਈ ਸੀ। 4 ਲੁਟੇਰਿਆਂ ਨੇ 15 ਜਨਵਰੀ ਨੂੰ ਬੇਅੰਤਪੁਰਾ ਇਲਾਕੇ ਦੇ ਵਿੱਚ ਗੈਸ ਏਜੰਸੀ ਦੇ ਵਰਕਰ ਤੋਂ 2 ਲੱਖ ਰੁਪਏ ਦੀ ਲੁੱਟ ਕੀਤੀ। ਇਹ 4 ਹੀ ਨੇ ਜੀ ਜਿੱਥੇ ਵੀ ਜਾਂਦੇ ਨੇ, ਔਰ ਇਹ ਵੱਡੀਆਂ ਵਾਰਦਾਤਾਂ ਨੂੰ ਇਹਨਾਂ ਨੇ ਅੰਜਾਮ ਜਿਹੜਾ ਜੀ ਉਹ ਦਿੱਤਾ। ਪੁਲਿਸ ਦੇ ਕੋਲੇ ਲੈ ਦੇ ਕੇ ਧੁੰਦਲੀ ਜੀ ਕੁਝ CCTV ਫੁਟੇਜ ਹੀ ਆ ਜੀ ਇਹਨਾਂ ਦੀ। ਪੁਲਿਸ ਅਜੇ ਤੱਕ ਇਹਨਾਂ ਨੂੰ ਫੜਨ ਦੇ ਵਿੱਚ ਜਿਹੜੀ ਜੀ ਉਹ ਸਫਲ ਨਹੀਂ ਹੋ ਸਕੀ। ਕਾਲ ਟਰੇਸ ਕਰਨ ਤੱਕ ਸੀਮਿਤ ਹੈ, CCTV ਕੈਮਰੇ ਜਿਹੜਾ ਜੀ ਉਹ ਖੰਗਾਲਣ ਤੱਕ ਸੀਮਿਤ ਹੈ। 2 ਦਿਨ ਪਹਿਲਾਂ ਲੁਧਿਆਣੇ ਦੇ ਵਿੱਚ ਸੋਨੇ ਦੇ ਥੋਕ ਵਪਾਰੀ ਦੀ ਦੁਕਾਨ ਤੋਂ 2 ਕਰੋੜ ਰੁਪਏ ਦਾ ਸੋਨਾ ਇਹਨਾਂ ਨੇ ਜਿਹੜਾ ਜੀ ਉਹ ਲੁੱਟ ਲਿਆ। ਪੰਜਾਬ ਦੀਆਂ ਕਈ ਟੀਮਾਂ ਆਪਣੇ ਪੱਧਰ ਦੇ ਉੱਤੇ ਜਿਹੜਾ ਜੀ ਉਹ ਕੰਮ ਕਰ ਰਹੀਆਂ ਨੇ। ਕੰਮ ਕਰਦਿਆਂ ਫਗਵਾੜਾ ਦੇ ਪਾਂਚਟਾ ਇਲਾਕੇ ਦੇ ਵਿੱਚ ਭਾਜਪਾ ਨੇਤਾ ਦੇ ਜਿਹੜਾ ਭਰਾ ਆ ਉਹਦੀ ਜੁਐਲਰੀ ਦੀ ਦੁਕਾਨ ਦੇ ਉੱਤੋਂ ਇਹ ਸ਼ਰੇਆਮ ਡਾਕਾ ਮਾਰ ਕੇ ਜਿਹੜਾ ਜੀ ਉਹ ਭੱਜ ਗਏ। ਪੁਲਿਸ ਜਿਹੜੀ ਹੈ ਜੀ ਇਹ ਦੋਵੇਂ ਮਾਮਲਿਆਂ ਨੂੰ ਜੋੜ ਕੇ ਵੇਖ ਰਹੀ ਸੀਗੀ ਤੇ ਰਾਤ ਦੇ ਵੇਲੇ ਲੁਟੇਰਿਆਂ ਨੇ ਰਾਏਕੋਟ ਇਲਾਕੇ ਦੇ ਵਿੱਚ ਥੋਕ ਵਪਾਰੀ ਨੂੰ ਹਥਿਆਰਾਂ ਦੀ ਨੋਕ ਦੇ ਉੱਤੇ ਜਿਹੜਾ ਜੀ ਉਹ ਲੁੱਟ ਲਿਆ। ਫਗਵਾੜੇ ਤੇ ਰਾਏਕੋਟ ਦੇ ਵਿੱਚ 4 ਲੁਟੇਰਿਆਂ ਨੇ ਹੀ ਵਾਰਦਾਤ ਨੂੰ ਅੰਜਾਮ ਦਿੱਤਾ ਜੀ। ਇਹ ਕਿਹਾ ਜਾ ਰਿਹਾ ਕਿ ਉਹੀ ਨੇ ਜਾਂ 4 ਦੇ ਜਿਹੜਾ ਜੀ ਉਹ ਗਰੁੱਪ ਬਣੇ ਹੋਏ ਨੇ। ਪਰ ਇੰਨਾ ਜ਼ਰੂਰ ਹੈ ਕਿ ਇੱਕ ਸਹਿਮ ਤੇ ਦਹਿਸ਼ਤ ਦਾ ਮਾਹੌਲ ਜਿਹੜਾ ਜੀ ਉਹ ਜ਼ਰੂਰ ਬਣਿਆ ਹੋਇਆ ਜਿਹੜੇ ਖਾਸ ਤੌਰ ਦੇ ਉੱਤੇ ਵਪਾਰੀ ਵਰਗ ਦੇ ਵਿੱਚ। ਇਹ ਨਹੀਂ ਪਤਾ ਕਿ ਕਿੱਥੇ ਲੁੱਟ ਜਿਹੜੀ ਉਹ ਹੋ ਜਾਣੀ ਹੈ ਜੀ। ਕੁਛ ਸਮਾਂ ਪਹਿਲਾਂ ਪੰਨੂ ਜੀ ਗੈਂਗਸਟਰ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਸੀਗੇ, ਇਹ ਸਾਰੇ ਉਸ ਪਾਸੇ ਵੱਲ ਨੂੰ ਤਾਂ ਨਹੀਂ ਲੱਗ ਗਏ? ਉਹੀ ਨੇ ਜੀ, ਐਕਚੁਅਲੀ ਉਹੀ ਨੇ। ਇਹ ਆ ਕਿ ਕੁਛ ਨਾਮਵਰ ਹੋ ਜਾਂਦੇ ਆ ਤੇ ਕੁਛ ਜਿਹੜੇ ਵੀ ਉਹ ਫਿਰ ਲੁਟੇਰੇ ਜਿਹੜਾ ਉਹ ਬਣ ਜਾਂਦੇ ਆ। ਕੋਈ ਦੱਸੇ ਜਾਂ ਨਾ ਦੱਸੇ, ਪਰ ਜਿਹੜੀ ਗਰਾਊਂਡ ਰਿਐਲਿਟੀ ਆ ਉਹ ਇਹ ਆ ਕਿ ਮੈਕਸੀਮਮ ਜਿਹੜੇ ਸਿੰਗਰ ਨੇ ਪੰਜਾਬੀ ਉਹਨਾਂ ਨੂੰ ਮਹੀਨਾ ਜਿਹੜਾ ਜੀ ਉਹ ਦੇਣਾ ਪੈ ਰਿਹਾ। ਇੱਕ ਗਾਇਕ ਜਿਹੜਾ ਉਂਝ ਤਾਂ ਥਾਪੀਆਂ ਮਾਰਦਾ ਸਟੇਜ ਦੇ ਉੱਤੇ, ਇਹ ਵੀ ਪਤਾ ਲੱਗਾ ਜੀ ਕਿ ਉਹਦੇ ਤੋਂ 50 ਲੱਖ ਦੀ ਫਰੌਤੀ ਜਿਹੜੀ ਆ ਉਹ ਪਿਛਲੇ ਦਿਨੀ ਮੰਗੀ ਆ ਤੇ ਉਹ ਤਰਲੇ ਲੈਂਦਾ ਸੀਗਾ ਜਾ ਕੇ ਪੁਲਿਸ ਹੈੱਡਕੁਆਟਰ ਦੇ ਵਿੱਚ ਵੀ ਮੈਨੂੰ ਬਚਾਓ। ਔਰ ਦੱਸਣ ਵਾਲੇ ਇਹ ਦੱਸਦੇ ਆ ਵੀ ਜਦੋਂ ਹੈੱਡਕੁਆਟਰ ਤੋਂ ਨਿਕਲਿਆ ਤੇ ਫੋਨ ਉਧਰੋਂ ਫੇਰ ਆ ਗਿਆ ਵੀ ਇਹਨਾਂ ਨੂੰ ਕਹੀਂ ਹੁਣ ਤੈਨੂੰ ਬਚਾ ਲੈਣਗੇ। ਇਹ ਦੱਸਦੇ ਨੀਗੇ ਜੀ। ਸਾਰਿਆਂ ਨੂੰ ਜਿਹੜਾ ਉਹ ਮਹੀਨਾ ਦੇਣਾ ਪੈ ਰਿਹਾ ਜੀ। ਇਹ ਹਾਲਾਤ ਇਹਨਾਂ ਗੈਂਗਸਟਰਾਂ ਨੇ ਦੂਜਿਆਂ ਤੀਜਿਆਂ ਨੇ ਬਣਾਏ ਹੋਏ ਆ ਜੀ। ਇਹ ਉਹੀ ਆ ਸਾਰਾ ਕੁਝ ਚੱਲ ਰਿਹਾ ਜਿੱਥੇ ਤੁਸੀਂ ਇਸ਼ਾਰਾ ਕਰ ਰਹੇ ਹੋ ਜੀ। ਥਾਪੀਆਂ ਵੀ ਉਹੀ ਮਾਰਦੇ ਸੀ ਤੇ ਹੁਣ ਥਾਪੀਆਂ ਥੱਲੇ ਆਪ ਵੀ ਥੱਲੇ ਉਹੀ ਆ ਰਹੇ ਨੇ। ਤੇ ਪਰ ਇਹ ਆ ਵੀ ਓਵਰਆਲ ਪੰਜਾਬ ਦਾ ਮਾਹੌਲ ਇਹਨਾਂ ਕਰਕੇ ਖਰਾਬ ਹੋ ਰਿਹਾ। ਅਗਲੀ ਜਿਹੜੀ ਪੰਨੂ ਜੀ ਗੱਲ ਕਰਦੇ, ਕਹਿੰਦੇ ਹਾਈ ਕੋਰਟ ਨੇ ਮਾਲ ਮੰਤਰੀ ਕਾਂਗੜ ਹੋਣਾ ਨੂੰ ਦਿੱਤਾ ਵੱਡਾ ਝਟਕਾ। ਜੀ ਐਕਚੁਅਲੀ ਇਹ ਪੰਜਾਬ ਹਰਿਆਣਾ ਹਾਈ ਕੋਰਟ ਨੇ ਡਿਸਟ੍ਰਿਕਟ ਬਠਿੰਡਾ ਦੇ ਜਿਹੜਾ ਜ਼ਿਲ੍ਹਾ ਪ੍ਰੀਸ਼ਦ
ਦੇ ਚੇਅਰਮੈਨ ਤੇ ਵਾਈਸ ਚੇਅਰਮੈਨ ਦੀ ਜਿਹੜੀ ਚੋਣ ਹੋਈ ਸੀ ਉਹਦੇ ਉੱਤੇ ਰੋਕ ਲਾਤੀ ਹੈ ਜੀ। ਇਹ ਫੈਸਲਾ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੂੰ ਸਿੱਧਾ ਝਟਕਾ ਲਾਉਣ ਵਾਲਾ ਹੈ, ਜਿਹਨੇ ਆਪਣੇ ਮੁੰਡੇ ਨੂੰ ਚੇਅਰਮੈਨੀ ਦੀ ਕੁਰਸੀ ਦੇ ਉੱਤੇ ਬਿਰਾਜਮਾਨ ਜਿਹੜਾ ਜੀ ਉਹ ਕੀਤਾ ਸੀ। ਹਾਈ ਕੋਰਟ ਨੇ ਅਗਲੀ ਤਰੀਕ ਤੱਕ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਦੇ ਉੱਤੇ ਰੋਕ ਲਾਤੀ ਹੈ। ਹਾਕਮ ਧਿਰ ਦੀ ਧੱਕੇਸ਼ਾਹੀ ਦੇ ਵੱਲ ਇਹ ਸਿੱਧਾ ਜਿਹੜਾ ਜੀ ਉਹ ਇਸ਼ਾਰਾ ਕਰਦਾ ਹੈ। ਡਿਸਟ੍ਰਿਕਟ ਬਠਿੰਡਾ ਪ੍ਰੀਸ਼ਦ ਦੇ ਕੁੱਲ 16 ਜ਼ੋਨ ਹੈ। 9 ਬਲਾਕ ਸੰਮਤੀਆਂ ਦੇ ਚੇਅਰਮੈਨ ਇਸ ਚੋਣ ਦੇ ਵਾਸਤੇ ਵੋਟਿੰਗ ਲਈ ਹੱਕਦਾਰ ਹੁੰਦੇ ਆ। ਜਦੋਂ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਤੇ ਵਾਈਸ ਚੇਅਰਮੈਨ ਦੀ 20 ਦਸੰਬਰ ਨੂੰ ਚੋਣ ਹੋਈ ਸੀ ਤਾਂ ਉਦੋਂ ਪ੍ਰੀਸ਼ਦ ਕੰਪਲੈਕਸ ਦੇ ਵਿੱਚ ਪੁਲਿਸ ਜਿਹੜੀ ਵੱਡੀ ਗਿਣਤੀ ਤਾਇਨਾਤ ਸੀ। ਚੇਅਰਮੈਨੀ ਦੇ ਵਾਸਤੇ ਮੈਦਾਨ ਦੇ ਵਿੱਚ ਮੈਂਬਰ ਸੁਖਪਾਲ ਕੌਰ ਵੀ ਸੀ, ਜਿਹਨੇ ਗੁਪਤ ਵੋਟਿੰਗ ਕਰਵਾਏ ਜਾਣ ਦੀ ਮੰਗ ਕੀਤੀ ਸੀ, ਪਰ ਉਦੋਂ ਪ੍ਰਸ਼ਾਸਨ ਨੇ ਹੱਥ ਖੜੇ ਕਰਾ ਕੇ ਚੇਅਰਮੈਨ ਤੇ ਵਾਈਸ ਚੇਅਰਮੈਨ ਬਣਾਤੇ। ਉਦੋਂ ਪਹਿਲਾਂ ਰਫੜੇ ਪੈ ਗਿਆ ਕਿ ਜਿਹਦੇ ਕਰਕੇ 2 ਵਾਰੀ ਇਹ ਚੋਣ ਜਿਹੜੀ ਸੀ ਉਹ ਮੁਲਤਵੀ ਕਰਨੀ ਪਈ। ਚੇਅਰਮੈਨੀ ਦੇ ਵਾਸਤੇ ਕਾਂਗਰਸੀ ਮੈਂਬਰ ਆਮੋ ਸਾਹਮਣੇ ਨੇ। ਦਾਅਵੇਦਾਰ ਸੁਖਪਾਲ ਕੌਰ ਤੇ ਉਹਦੇ ਹਮਾਇਤੀਆਂ ਨੇ ਸਰਕਾਰੀ ਧੱਕੇਸ਼ਾਹੀ ਦੇ ਖਿਲਾਫ ਜਾਮ ਵੀ ਲਾਏ। ਮਾਲ ਮੰਤਰੀ ਗੁਰਪ੍ਰੀਤ ਕਾਂਗੜ ਤੇ ਉਸ ਵੇਲੇ ਦੇ ਮਨਜੀਤ ਕੌਰ ਨੂੰ ਚੇਅਰਮੈਨ ਤੇ ਗੁਰ ਇਕਬਾਲ ਨੂੰ ਉਪ ਚੇਅਰਮੈਨ ਬਣਾਏ ਜਾਣ ਦੇ ਵਿੱਚ ਉਹਨੇ ਜਿਹੜਾ ਜੀ ਉਹ ਰੋਲ ਨਿਭਾਇਆ ਸੀਗਾ। ਅਹੁਦਾ ਸੰਭਾਲਣ ਦੇ ਵੇਲੇ ਮਾਲ ਮੰਤਰੀ ਤੋਂ ਇਲਾਵਾ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਵੀ ਜਿਹੜੇ ਦੀ ਉੱਥੇ ਸੀਗੇ। ਜਿਹੜੀ ਪੀੜਤ ਧਿਰ ਹੈ ਸੁਖਪਾਲ ਕੌਰ, ਉਹਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਜਿਹੜੀ ਸੀ ਉਹ ਦਾਇਰ ਕਰ ਦਿੱਤੀ। ਇਹਦੇ ਵਿੱਚ ਚੇਅਰਮੈਨ ਤੇ ਉਪ ਚੇਅਰਮੈਨ ਤੋਂ ਇਲਾਵਾ ਅਬਜ਼ਰਵਰ ਤੇ ਪੰਜਾਬ ਸਰਕਾਰ ਨੂੰ ਪਟੀਸ਼ਨ ਦੇ ਵਿੱਚ ਪਾਰਟੀ ਜਿਹੜਾ ਜੀ ਉਹ ਬਣਾਇਆ ਗਿਆ। ਔਰ ਇਸ ਮਾਮਲੇ ਦੇ ਉੱਤੇ ਜਿਹੜਾ ਜੀ ਇਹਨੇ ਰੋਕ ਹਾਈ ਕੋਰਟ ਨੇ ਲਾਤੀ ਹੈ। ਫੈਸਲੇ ਦੇ ਵਿੱਚ ਇਹ ਕਿਹਾ ਗਿਆ ਕਿ ਜਿਹੜਾ ਪੰਚਾਇਤੀ ਰਾਜ ਐਕਟ ਹੈ ਉਹਦੇ ਮੁਤਾਬਕ ਉਮੀਦਵਾਰਾਂ ਦੀ ਗਿਣਤੀ 2 ਜਾਂ ਇਸ ਤੋਂ ਜ਼ਿਆਦਾ ਹੋਵੇ ਤਾਂ ਚੋਣ ਹੱਥ ਖੜੇ ਕਰਾ ਕੇ ਨਹੀਂ ਹੋ ਸਕਦੀ। ਇਸ ਮਾਮਲੇ ਦੇ ਵਿੱਚ ਲਾਜ਼ਮੀ ਜਿਹੜੇ ਨਿਯਮ ਹੈ ਉਹਦੀ ਪਾਲਣਾ ਨਹੀਂ ਕੀਤੀ ਗਈ। ਜਿੱਦਣ ਇਹਦੇ ਮੁੰਡੇ ਨੇ ਅਹੁਦਾ ਸੰਭਾਲਣਾ ਸੀ ਜੀ, ਉਦਣ ਢੋਲ ਤੇ ਵਾਜੇ ਤੇ ਪਟਾਕੇ ਤੇ ਦਾਰੂ ਸਿੱਕਾ ਪੂਰਾ ਜਿਹੜਾ ਜੀ ਉਹ ਲਿਆ ਕੇ ਰੱਖਿਆ ਹੋਇਆ ਸੀਗਾ। ਪਰ ਇਹ ਜਿਹੜੀ ਸੀ ਉਹਨੂੰ ਚੇਅਰਮੈਨ ਬਣਾਉਣ ਦੀ ਜਿਹੜੀ ਪ੍ਰਕਿਰਿਆ ਸੀ ਉਹਦੇ ਉੱਤੇ ਫਿਰ ਲਾਸਟ ਮਿੰਟ ਦੇ ਉੱਤੇ ਰੋਕ ਲੱਗ ਗਈ। ਬੇਸ਼ੱਕ ਇਸ ਮਾਮਲੇ ਦੇ ਵਿੱਚ ਸੁਖਪਾਲ ਕੌਰ ਜਿਹੜੀ ਜੀ ਉਹ ਧਿਰ ਬਣ ਕੇ ਗਈ ਆ, ਪਰ ਇਹ ਕਿਹਾ ਜਾ ਰਿਹਾ ਕਿ ਬਠਿੰਡੇ ਦੇ ਵਿੱਚ ਜਿਹੜੇ ਪੁਰਾਣੇ ਕਾਂਗਰਸੀ ਨੇ ਉਹ ਇਹ ਕਹਿੰਦੇ ਨੇ ਵੀ ਸਾਨੂੰ ਤਾਂ ਖੁੱਡੇ ਨਾਲ ਹੀ ਨਹੀਂ ਲਾਤਾ। ਸਾਰੀਆਂ ਜਿਹੜੀਆਂ ਅਹੁਦੇਦਾਰੀਆਂ ਸੀ ਉਹ ਇਹ ਆਪ ਹੀ ਵੰਡ ਵੁੰਡ ਕੇ ਜਿਹੜਾ ਜੀ ਉਹ ਬਹਿ ਗਏ। ਅਸਲ ਦੇ ਵਿੱਚ ਸੁਖਪਾਲ ਕੌਰ ਦੇ ਪਿੱਛੇ ਉਹ ਨੇ ਔਰ ਜਿਨ੍ਹਾਂ ਨੇ ਕਿ ਗੁਰਪ੍ਰੀਤ ਕਾਂਗੜ ਨੂੰ ਇੱਕ ਤਕੜੀ ਪਟਕਣੀ ਜਿਹੜੀ ਹੈ ਜੀ ਉਹ ਦਿੱਤੀ ਹੈ। ਜੀ ਜੀ। ਅਗਲੀ ਜਿਹੜੀ ਪੰਨੂ ਜੀ ਗੱਲ ਕਰਦੇ ਹਾਂ ਜਾਮੀਆ ਦੇ ਵਿੱਚ ਜਿਹੜਾ ਆ ਗੋਲੀ ਚਲਾਉਣ ਵਾਲਾ ਉਸ ਨੂੰ ਹੁਣ ਕਹਿੰਦੇ ਨਾਬਾਲਿਗ ਦੱਸ ਕੇ ਬਚਾਉਣ ਦਾ ਯਤਨ ਕੀਤਾ ਜਾ ਰਿਹਾ। ਇਹ ਤਾਂ ਉਦੋਂ ਹੀ ਉਸ 'ਤੇ ਜਿਹੜਾ ਗੋਦੀ ਮੀਡੀਆ ਸੀ ਕਹਿਣ ਲੱਗ ਗਿਆ ਸੀਗਾ ਨਾਬਾਲਿਗ ਸਿਰਫਿਰਾ ਤੇ ਅੱਤਵਾਦੀ ਉਹਨਾਂ ਨੇ ਕਿਹਾ ਹੀ ਨਾ। ਬਿਲਕੁਲ ਜੀ, ਅੱਤਵਾਦੀ ਤਾਂ ਉਹ ਅਰਵਿੰਦ ਕੇਜਰੀਵਾਲ ਨੂੰ ਦੱਸਦੇ ਆ ਨਾ, ਜਿਹੜਾ ਮੁੱਖ ਮੰਤਰੀ ਹੈ ਉਹਨੂੰ ਕਹਿ ਰਿਹਾ ਕਿ ਉਹ ਜਿਹੜਾ ਜੀ ਉਹ ਅੱਤਵਾਦੀ ਹੈ, ਉਹ ਟੈਰੋਰਿਸਟ ਜਿਹੜਾ ਜੀ ਉਹ ਹੈ। ਇੱਥੇ ਨਹੀਂ ਸੀ ਕਹਿਣਾ ਕਿਉਂਕਿ ਨਾਮ ਬੜਾ ਜਿਹੜਾ ਮਾਇਨੇ ਰੱਖਦਾ ਨਾ। ਜੇ ਉਹਦਾ ਨਾਮ ਕੋਈ ਹੋਰ ਹੁੰਦਾ ਫਿਰ ਉਹ ਟੈਰੋਰਿਸਟ ਜਿਹੜਾ ਜੀ ਉਹ ਹੋਣਾ ਸੀਗਾ ਜੀ। ਜਿਹੜਾ ਜਾਮੀਆ ਮਿਲੀਆ ਯੂਨੀਵਰਸਿਟੀ ਦੇ ਕੋਲੇ CAA ਵਿਰੋਧੀ ਮੁਜ਼ਾਹਰਾਕਾਰੀ ਜਿਹੜੇ ਸੀਗੇ ਜੀ ਉਹਨਾਂ ਦੇ ਉੱਤੇ ਸ਼ਰੇਆਮ ਪਿਸਤੌਲ ਜਿਹੜਾ ਜੀ ਉਹ ਤਾਨਣ ਵਾਲਾ ਉਹਨੂੰ 14 ਦਿਨਾਂ ਦੇ ਵਾਸਤੇ ਜੁਵੇਨਾਈਲ ਜਿਹੜੀ ਬੋਰਡ ਦੀ ਹਿਰਾਸਤ ਦੇ ਵਿੱਚ ਭੇਜਿਆ ਗਿਆ। ਇਹਦੀ ਗੋਲੀ ਦੇ ਨਾਲ ਇੱਕ ਵਿਦਿਆਰਥੀ ਜਿਹੜਾ ਜੀ ਉਹ ਜ਼ਖਮੀ ਹੋਇਆ ਸੀਗਾ। ਜਿਹੜੇ DCP ਹੈ ਰਜੇਸ਼ ਦਿਓ ਕਹਿੰਦਾ ਕਿ ਮੁਲਜ਼ਮ ਨੂੰ ਬੋਰਡ ਦੇ ਅੱਗੇ ਪੇਸ਼ ਕੀਤਾ ਗਿਆ ਸੀਗਾ ਔਰ ਪੁਲਿਸ ਨੇ ਇਹ ਕਿਹਾ ਜੀ ਕਿ ਬੋਰਡ ਨੂੰ ਮੁਲਜ਼ਮ ਦਾ ਉਮਰ ਸੰਬੰਧੀ ਟੈਸਟ ਕਰਵਾਉਣ ਲਈ ਕਿਹਾ ਗਿਆ। ਅਪਰਾਧ ਸ਼ਾਖਾ ਮਾਮਲੇ ਦੀ ਜਾਂਚ ਜਿਹੜੀ ਜੀ ਉਹ ਕਰ ਰਹੀ ਆ। ਇਸ ਤੋਂ ਇਲਾਵਾ ਜਾਮੀਆ ਦੇ ਵਿੱਚ ਦਸੰਬਰ 'ਚ ਹੋਈ ਹਿੰਸਾ ਦੀ ਦਿੱਲੀ ਪੁਲਿਸ ਦੇ ਵੱਲੋਂ ਨਿਰਪੱਖ ਜਾਂਚ ਨਾ ਕਰਨ ਬਾਰੇ ਦਾਇਰ ਕੀਤੀ ਗਈ ਪਟੀਸ਼ਨ ਦੇ ਉੱਤੇ ਅਦਾਲਤ ਨੇ ਪੁਲਿਸ ਤੋਂ 5 ਫਰਵਰੀ ਤੱਕ ਜਵਾਬ ਤਲਬ ਜਿਹੜਾ ਜੀ ਉਹ ਕੀਤਾ। ਜਾਮੀਆ ਟੀਚਰਜ਼ ਐਸੋਸੀਏਸ਼ਨ ਨੇ ਗੋਲੀ ਚੱਲਣ ਦਾ ਜ਼ਿੰਮਾ ਕੇਂਦਰੀ ਮੰਤਰੀ ਅਨੁਰਾਗ ਠਾਕਰ ਦੇ ਸਿਰ ਪਾਇਆ, ਜਿਹਨੇ ਭੜਕਾਊ ਨਾਅਰੇ ਲਾਉਣ ਦੇ ਵਾਸਤੇ ਚੋਣ ਪ੍ਰਚਾਰ ਤੋਂ ਜ਼ਰੂਰ ਰੋਕਿਆ ਗਿਆ। ਜਾਮੀਆ ਦੇ ਨੇੜੇ ਚੱਲੀ ਗੋਲੀ ਦੇ ਉੱਤੇ ਟਿੱਪਣੀ ਕਰਦਿਆਂ MCP ਇਹ ਕਹਿੰਦੀ ਹੈ ਕਿ ਨੱਥੂ ਰਾਮ ਗੋਡਸੇ ਦੀ ਵਿਚਾਰਧਾਰਾ ਅਜੇ ਜਿਉਂਦੀ ਹੈ। ਕਾਂਗਰਸੀ ਆਗੂ ਪ੍ਰਿੰਕਾ ਗਾਂਧੀ ਵਾਡਰਾ ਦਾ ਕਹਿਣਾ ਕਿ ਜਦੋਂ ਕੇਂਦਰੀ ਮੰਤਰੀ ਲੋਕਾਂ ਨੂੰ ਗੋਲੀ ਮਾਰਨ ਲਈ ਭੜਕਾਉਣਗੇ ਤਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਤਾਂ ਹੋਣਗੀਆਂ ਹੀ। ਰਾਹੁਲ ਗਾਂਧੀ ਨੇ ਵੱਡਾ ਸਵਾਲ ਇਹ ਖੜਾ ਕੀਤਾ ਕਿ ਗੋਲੀ ਚਲਾਉਣ ਵਾਲੇ ਨੂੰ ਪੈਸੇ ਕਿਹਨੇ ਅਦਾ ਕੀਤੇ, ਇਹ ਲੱਭਿਆ ਜਾਵੇ।
ਔਰ ਉਧਰ ਆਮ ਆਦਮੀ ਪਾਰਟੀ ਜਿਹੜੀ ਹੈ ਜੀ ਉਹ ਇਹ ਦਾਅਵਾ ਕਰਦੀ ਹੈ ਕਿ ਭਾਰਤੀ ਜਨਤਾ ਪਾਰਟੀ 2 ਫਰਵਰੀ ਨੂੰ ਦਿੱਲੀ ਦੇ ਸ਼ਾਹੀਨ ਬਾਗ ਤੇ ਜਾਮੀਆ ਯੂਨੀਵਰਸਿਟੀ ਦੇ ਵਿੱਚ ਵੱਡੀ ਗੜਬੜੀ ਦੀ ਤਿਆਰੀ ਕਰ ਰਹੀ ਹੈ। ਦੋਵਾਂ ਥਾਵਾਂ ਦੇ ਉੱਤੇ CAA ਵਿਰੋਧੀ ਮੁਜ਼ਾਹਰੇ ਜਿਹੜੇ ਹੋ ਰਹੇ ਆ ਔਰ ਆਮ ਆਦਮੀ ਪਾਰਟੀ ਨੇ ਚੋਣ ਕਮਿਸ਼ਨ ਨੂੰ ਨੋਟਿਸ ਲੈਣ ਦੇ ਵਾਸਤੇ ਜਿਹੜਾ ਜੀ ਕਿਹਾ। ਹੁਣ ਜੇ ਇਹਨਾਂ ਗੱਲਾਂ ਦੇ ਵਿੱਚ ਸੱਚਾਈ ਆ, ਇਹ ਕਿਹਾ ਜਾ ਸਕਦਾ ਜੀ ਕਿ ਇਹ ਬੁਣਤੀ ਜਿੰਨੀ ਬੁਣੀ ਜਾ ਰਹੀ ਹੈ, ਚਾਹੇ ਗੋਲੀਬਾਰੀ ਸੀ ਤੇ ਚਾਹੇ ਜੇ 2 ਤਰੀਕ ਵਾਲੇ ਇਲਜ਼ਾਮ ਜਿਹੜੇ ਜੀ ਉਹਨਾਂ ਨੂੰ ਸਹੀ ਮੰਨੀਏ, ਤਾਂ ਕੋਸ਼ਿਸ਼ ਇਹ ਆ ਕਿ ਕਿਸੇ ਤਰੀਕੇ ਦੇ ਨਾਲ ਦਿੱਲੀ ਦੀਆਂ ਜਿਹੜੀਆਂ ਚੋਣਾਂ ਨੇ ਉਹ ਰੱਦ ਹੋਣ। ਜੇ ਇਹ ਚੋਣਾਂ ਜਿਹੜੀਆਂ ਜੀ ਉਹ ਰੱਦ ਹੁੰਦੀਆਂ ਨੇ, ਫਿਰ ਸਾਰੀ ਕਹਾਣੀ ਜਿਹੜੀ ਦੀ ਉਹ ਸਪਸ਼ਟ ਹੋ ਕੇ ਸਾਹਮਣੇ ਆ ਜਾਊਗੀ, ਕਿਉਂਕਿ BJP ਨੂੰ ਆਪਣੀ ਹਾਲਤ ਜਿਹੜੀ ਹੈ ਜੀ ਉਹ ਪਤਲੀ ਦਿਸ ਰਹੀ ਹੈ। ਕਾਂਗਰਸ ਵੈਸੇ ਕਿਸੇ ਲੜਾਈ ਦੇ ਵਿੱਚ ਹੈ ਹੀ ਨਹੀਂ ਜੀ ਦਿੱਲੀ ਦੇ ਵਿੱਚ, ਜੋ ਹਾਲਾਤ ਇਸ ਵੇਲੇ ਜਿਹੜਾ ਜੀ ਉਹ ਬਣੇ ਹੋਏ ਆ। ਉਧਰ ਕੱਲ ਕਿਉਂਕਿ ਸੈਸ਼ਨ ਸ਼ੁਰੂ ਹੋਇਆ, ਉਸ ਸੈਸ਼ਨ ਦੇ ਦੌਰਾਨ ਜਿਹੜਾ ਜੀ ਤੋਂ ਬਾਹਰ ਉਹਦੇ ਤੋਂ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਹੁਰੀ ਅਨੁਰਾਗ ਠਾਕਰ ਦੇ ਨਾਲ ਮੂਹਰੇ ਹੋ ਕੇ ਫੋਟੋਆਂ ਖਿਚਾਉਂਦੇ ਜਿਹੜਾ ਜੀ ਉਹ ਦਿਸੇ। ਉਹ ਅਨੁਰਾਗ ਠਾਕਰ ਜਿਹੜਾ ਕਿ ਇਸ ਗੱਲ ਦੇ ਵਾਸਤੇ ਪਿਛਲੇ ਦਿਨਾਂ ਤੋਂ ਮਸ਼ਹੂਰ ਹੋਇਆ ਹੈ ਕਿ ਦੇਸ਼ ਕੇ ਗਦਾਰੋਂ ਕੋ ਗੋਲੀ ਮਾਰੋ ਡੈਸ਼ 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 ਜਿਹੜਾ, ਤੋਂ ਉਹਦੇ ਨਾਲ ਫੋਟੋਆਂ ਖਿਚਵਾਉਣੀਆਂ ਜਾਂ ਉਹ ਕੀ ਹੈ ਜੀ, ਉਹ ਕਿਹਨੂੰ ਗਦਾਰ ਜਿਹੜਾ ਉਹ ਕਹਿ ਰਿਹਾ, ਇਹ ਜਾਣੇ ਤੋਂ ਬਿਨਾਂ ਇਹ ਪੂਰੇ ਖਿੜ ਕੇ ਉਹਦੇ ਨਾਲ ਜਿਹੜਾ ਜੀ ਬਾਹਰ ਸਭ ਤੋਂ ਵੱਧ ਫੋਟੋਆਂ ਖਿਚਵਾ ਰਹੇ। ਜੀ ਜੀ ਅਗਲੀ ਜਿਹੜੀ ਗੱਲ ਕਰਦੇ ਹਾਂ ਦਿੱਲੀ ਦੇ ਵਿੱਚ ਜੇ ਰਹਿੰਦੇ ਗੱਲ ਕਰੀਏ ਤੇ ਕਹਿੰਦੇ ਵੱਖ-ਵੱਖ ਪਾਰਟੀਆਂ ਦੇ ਵੱਲੋਂ ਵਾਅਦਿਆਂ ਦੇ ਢੇਰ ਲੱਗ ਰਹੇ ਨੇ। ਬਿਲਕੁਲ ਜੀ, ਜਿਹੜੀ ਭਾਰਤੀ ਜਨਤਾ ਪਾਰਟੀ ਹੈ ਜੀ ਉਹਨੇ ਆਪਣਾ ਮੈਨੀਫੈਸਟੋ ਜਾਰੀ ਜਿਹੜਾ ਜੀ ਉਹ ਕੀਤਾ। ਇਹ ਅਰਵਿੰਦ ਕੇਜਰੀਵਾਲ ਦੇ ਜਿਹੜਾ 10 ਪੁਆਇੰਟ ਦੀ ਗਰੰਟੀ ਕਾਰਡ ਜਿਹੜਾ ਜੀ ਉਹ ਜਾਰੀ ਕੀਤਾ ਗਿਆ। ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ 70 ਜਿਹੜੇ ਜੀ ਉਹ ਵਾਅਦੇ ਕੀਤੇ ਆ ਔਰ 10 ਦਿਨ ਹੁਣ ਤਾਂ ਰਹਿ ਗਏ ਆ ਜੀ। ਪਾਰਟੀਆਂ ਜਿਹੜੀਆਂ ਨੇ ਉਹ ਵੋਟਰਾਂ ਨੂੰ ਆਪਣੇ ਵੱਲ ਕਰਨ ਦੇ ਵਾਸਤੇ ਹਰ ਅਸੰਭਵ ਕੋਸ਼ਿਸ਼ ਜਿਹੜੀ ਦੀ ਉਹ ਕਰ ਰਹੀਆਂ ਨੇ। ਕੇਂਦਰੀ ਮੰਤਰੀਆਂ ਦੀ ਹਾਜ਼ਰੀ ਦੇ ਵਿੱਚ ਇਹ ਚੋਣ ਮੈਨੀਫੈਸਟੋ ਜਿਹੜਾ ਜੀ 45 ਸਫ਼ਿਆਂ ਦਾ ਜਾਰੀ ਕੀਤਾ ਗਿਆ। ਭਾਜਪਾ ਨੇ ਦਿੱਲੀ ਦੀ 2 ਕਰੋੜ ਜਨਤਾ ਦੀ ਤਕਦੀਰ ਬਦਲਣ ਦਾ ਦਾਅਵਾ ਜਿਹੜਾ ਜੀ ਉਹ ਕੀਤਾ ਹੈ ਇਸ ਚੋਣ ਮੈਨੀਫੈਸਟੋ ਦੇ ਵਿੱਚ। ਔਰ ਪਾਰਟੀ ਨੇ ਪੋਲਿਊਸ਼ਨ, ਸਿਹਤ ਜਿਹੜਾ ਔਰ ਜਿਹੜਾ ਪਬਲਿਕ ਟਰਾਂਸਪੋਰਟ ਹੈ ਇਹਦੇ ਸਣੇ ਜ਼ਰੂਰਤਾਂ ਦਾ ਧਿਆਨ ਰੱਖਦਿਆਂ ਹੋਇਆ 70 ਵਾਅਦੇ ਕੀਤੇ ਆ। ਭਾਰਤੀ ਜਨਤਾ ਪਾਰਟੀ ਨੇ ਇਹਦੇ ਵਿੱਚ ਕਿਹਾ ਕਿ ਗਰੀਬਾਂ ਨੂੰ 2 ਰੁਪਏ ਕਿਲੋ ਆਟਾ, ਹਰ ਘਰ ਦੇ ਵਿੱਚ ਸਾਫ਼ ਪਾਣੀ, ਗਰੀਬ ਪਰਿਵਾਰਾਂ ਦੀ ਪਹਿਲੀਆਂ 2 ਕੁੜੀਆਂ ਨੂੰ 21 ਸਾਲ ਦੇ ਹੋਣ ਤੱਕ 2-2 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਕਾਲਜ ਜਾਣ ਵਾਲੀਆਂ ਗਰੀਬ ਲੜਕੀਆਂ ਨੂੰ ਮੁਫਤ ਇਲੈਕਟ੍ਰਿਕ ਸਕੂਟੀ, 9ਵੀਂ ਤੇ 12ਵੀਂ ਕਲਾਸ ਤੱਕ ਦੀ ਗਰੀਬ ਜਿਹੜੀਆਂ ਲੜਕੀਆਂ ਨੇ ਉਹਨਾਂ ਨੂੰ ਮੁਫਤ ਸਾਈਕਲਾਂ ਦਿੱਤੀਆਂ ਜਾਣਗੀਆਂ। ਭਾਰਤੀ ਜਨਤਾ ਪਾਰਟੀ ਨੇ ਆਮ ਆਦਮੀ ਪਾਰਟੀ ਦੀ 200 ਯੂਨਿਟ ਫ੍ਰੀ ਬਿਜਲੀ, 1000 ਲੀਟਰ ਪਾਣੀ, ਮੁਫਤ DTC ਪਾਸ ਨੂੰ ਜਗ੍ਹਾ ਨਹੀਂ ਦਿੱਤੀ। ਕੇਂਦਰੀ ਮੰਤਰੀ ਨਿਤਨ ਗਡਕਰੀ ਨੇ ਕਿਹਾ ਕਿ ਭਾਜਪਾ ਜਿੱਤੀ ਤਾਂ ਇਹ ਫਿਰ ਵੀ ਜਾਰੀ ਰਹਿਣਗੇ, ਇਸ ਕਰਕੇ ਇਹ ਮੈਨੀਫੈਸਟੋ ਦੇ ਵਿੱਚ ਇਹਨਾਂ ਦਾ ਪਾਉਣਾ ਜ਼ਰੂਰੀ ਨਹੀਂ ਸੀ। ਇਹ ਕਿਹਾ ਕਿ ਭਾਰਤ ਸਰਕਾਰ ਪਾਵਰਫੁਲ ਇੰਜਨ ਹੈ, ਦਿੱਲੀ ਦਾ ਵੀ ਇੰਜਨ ਲੱਗ ਗਿਆ ਤੇ ਇਹ ਫਿਰ ਦਿੱਲੀ ਬੁਲਟ ਟ੍ਰੇਨ ਜਿਹੜੀ ਹੈ ਜੀ ਉਹ ਬਣ ਜੂਗੀ। ਇਸ ਤਰ੍ਹਾਂ ਦੇ ਵਾਅਦੇ ਜਿਹੜੇ ਜੀ ਉਹ ਕੀਤੇ ਗਏ ਆ। ਗਰੀਬ ਵਿਧਵਾ ਮਾਂ ਨੂੰ ਬੇਟੀ ਦੀ ਸ਼ਾਦੀ ਦੇ ਵਾਸਤੇ 51,000 ਰੁਪਇਆ ਜਿਹੜਾ ਜੀ ਉਹ ਦੇਣ ਦੀ ਗੱਲ ਕੀਤੀ ਗਈ ਆ। ਹਰ ਘਰ ਨਲ ਯੋਜਨਾ ਜਿਹੜੀ ਜੀ ਉਹਦੀ ਗੱਲ ਕੀਤੀ ਗਈ ਆ। ਬਜ਼ੁਰਗ, ਹੈਂਡੀਕੈਪ, ਵਿਧਵਾ ਜਿਹੜੀ ਪੈਨਸ਼ਨ ਹੈ ਉਹਨਾਂ ਨੂੰ ਅੱਗੇ ਵਧਾਉਣ ਦਾ ਵਾਅਦਾ ਜਿਹੜਾ ਜੀ ਉਹ ਕੀਤਾ ਗਿਆ। ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਚੋਣ ਮੈਨੀਫੈਸਟੋ ਅਜੇ ਆਉਣਾ। ਵੈਸੇ 10 ਜਿਹੜੇ ਗਰੰਟੀ ਦਿੱਤੇ ਸੀ, ਇਹਦੇ ਵਿੱਚ ਹੁਣ ਕੀ ਕੁਛ ਆਉਂਦਾ ਅੱਜ ਜਾਂ ਕੱਲ੍ਹ ਨੂੰ ਇਹ ਜਾਰੀ ਜਿਹੜਾ ਜੀ ਉਹ ਕਰ ਸਕਦੇ ਆ। ਔਰ ਇਹਦੇ ਵਿੱਚ ਲੜਕੀਆਂ ਨੂੰ ਤਰਜੀਹ ਜਿਹੜੀ ਜੀ ਉਹ ਦਿੱਤੀ ਜਾ ਰਹੀ ਹੈ। ਕਾਂਗਰਸ ਦੇ ਸੂਤਰ ਜਿਹੜੇ ਜੀ ਦੱਸਦੇ ਆ ਕਿ ਜਿਹੜੇ ਕਾਂਗਰਸ ਦਾ ਚੋਣ ਮੈਨੀਫੈਸਟੋ ਆ ਰਿਹਾ ਉਹਦੇ ਵਿੱਚ ਕੁੜੀਆਂ ਦੀ PhD ਤੱਕ ਦੀ ਮੁਫਤ ਪੜ੍ਹਾਈ, ਲਾਡਲੀ ਯੋਜਨਾ ਦਾ ਦਾਇਰਾ ਵਧਾਉਣ ਵਰਗੇ ਵਾਅਦੇ ਜਿਹੜੇ ਜੀ ਉਹ ਸ਼ਾਮਲ ਹੋ ਸਕਦੇ ਆ ਇਹਦੇ ਵਿੱਚ, ਕਿਉਂਕਿ ਇਹ ਵਾਅਦੇ ਨੇ। ਤੋ ਵਾਅਦੇ ਤਾਂ ਜਿਹੜੇ ਜੀ ਸਾਰੀਆਂ ਪਾਰਟੀਆਂ ਕਰਦੀਆਂ ਨੇ। ਇੱਥੇ ਵੈਸੇ ਇਹ ਵੀ ਹੋ ਗਿਆ ਹੁਣ ਕਿ ਜਿਹੜੇ ਆ ਜਿੰਨੇ ਕਰ ਸਕਦੇ ਹੋ ਵਾਅਦੇ ਕਰੋ। ਇਹ PK ਨੁਮਾ ਹੈ ਜੀ, ਪ੍ਰਸ਼ਾਂਤ ਕਿਸ਼ੋਰ ਨੁਮਾ ਦੀ ਸਭ ਵਾਅਦੇ ਜਿੰਨੇ, ਜੇ ਕੋਈ ਕਹੀ ਜਾਂਦਾ ਉਹਨੂੰ ਤਾਂ ਬਸ ਠੀਕ ਹੈ ਜੀ, ਇੱਕ ਵਾਰੀ ਸਰਕਾਰ ਬਣਾ ਲਓ, ਫਿਰ ਤੂੰ ਕੌਣ ਤੇ ਮੈਂ ਕੌਣ। ਵਾਅਦੇ ਮੁੱਕਰਨ ਦੇ ਕਿਹੜਾ ਇੱਥੇ ਕਿਸੇ ਨੂੰ ਕੁਛ ਹਰਜਾਨਾ ਭਰਨਾ ਪੈਂਦਾ। ਵੈਸੇ ਸਹੀ ਗੱਲ ਆ, 73 ਸਾਲਾਂ ਬਾਅਦ ਜੇ ਲੋਕਾਂ ਦੇ ਘਰਾਂ 'ਚ ਪਾਣੀ ਪਹੁੰਚਾਈ ਜਾਣਾ ਆ, ਬਸ ਇੰਨੇ ਕੁ ਵਾਅਦਿਆਂ ਦੇ ਵਿੱਚ ਲੋਕ ਜਿਹੜੇ ਆ ਉਹਨਾਂ ਦੇ ਉੱਤੇ ਡੁੱਲ ਜਾਂਦੇ ਨੇ।
ਅਗਲੀ ਜਿਹੜੀ ਆਪਾਂ ਪੰਨੂ ਜੀ ਗੱਲ ਕਰਦੇ ਹਾਂ, ਇੱਕ ਕਾਫੀ ਗਰੀਬ ਬੈਡਮਿੰਟਨ ਦੀ ਜਿਹੜੀ ਖਿਡਾਰਨ ਮਨਜੀਤ ਕੌਰ ਦੇ ਨਾਲ ਕੈਨੇਡਾ ਤੋਂ ਆਏ ਇੱਕ NRI ਨੇ ਕੀਤਾ ਵਿਆਹ। ਦੇਖੋ ਜੀ, ਇਹ 36 ਸਾਲਾਂ ਦੀ ਮਨਜੀਤ ਕੌਰ ਹੈ। ਇਹ ਬੈਡਮਿੰਟਨ ਦੀ ਕੌਮੀ ਪੱਧਰ ਦੀ ਖਿਡਾਰਨ ਰਹੀ ਹੈ। ਘਰ ਦੀ ਗਰੀਬੀ ਨੇ ਉਹਦੀ ਸਾਰੀ ਜਿਹੜੀ ਜੀ ਉਹ ਹਾਲਤ ਵਿਗਾੜ ਦਿੱਤੀ ਔਰ ਭਦੌੜ ਦੇ ਵਿੱਚ ਇਹ ਝੁੱਗੀ ਦੇ ਵਿੱਚ ਜਿਹੜਾ ਦੀ ਪਰਿਵਾਰ ਰਹਿੰਦਾ ਜੀ। ਉਹਦੇ ਗਰੀਬੀ ਦੇ ਕਰਕੇ ਉਹਦੀ ਆਪਣੀ ਬਿਮਾਰੀ ਦੇ ਇਲਾਜ ਦੇ ਵਾਸਤੇ ਉਹਦੇ ਕੋਲੇ ਪੈਸੇ ਨਹੀਂ ਸੀ, ਜਿਹਦੇ ਕਰਕੇ ਉਹਨੂੰ ਖੇਡ ਛੱਡਣੀ ਜਿਹੜਾ ਦੀ ਉਹ ਪੈ ਗਈ। ਤੇ ਐਕਚੁਅਲੀ ਕੈਨੇਡਾ ਤੋਂ ਆਇਆ ਜੀ ਮਹਿੰਦਰ ਸਿੰਘ ਭੁੱਲਰ, ਜਿਹੜੇ 40 ਸਾਲਾਂ ਦਾ ਹੈ। ਉਹਨੇ ਅਖਬਾਰਾਂ ਦੇ ਜ਼ਰੀਏ ਇਹ ਜਿਹੜਾ ਸਾਰਾ ਅਸੀਂ ਪੜ੍ਹਿਆ ਤੇ ਉਹਨੇ ਇਹਦੇ ਅਪਰੋਚ ਜਿਹੜੀ ਸੀ ਉਹ ਕੀਤੀ। ਉਹਨੇ ਕਿਹਾ ਕਿ ਉਹਦੀ ਮਾਲੀ ਮਦਦ ਕਰਨੀ ਜਿਹੜਾ ਜੀ ਉਹ ਚਾਹੁੰਦਾ ਸੀਗਾ। ਜਦੋਂ ਉਹਦੇ ਨਾਲ ਗੱਲਬਾਤ ਜਿਹੜੀ ਉਹਦੀ ਹੋਣੀ ਸ਼ੁਰੂ ਹੋਈ ਤਾਂ ਉਹਨੇ ਇਹ ਸੋਚਿਆ ਜੀ ਮਹਿੰਦਰ ਸਿੰਘ ਭੁੱਲਰ ਨੇ ਕਿ ਇਸ ਪਰਿਵਾਰ ਦੀ ਕਾਇਆ ਕਲਪ ਕਰਨ ਦੇ ਵਾਸਤੇ ਉਹਨੇ ਇਹਨੂੰ ਵਿਆਹ ਦੀ ਆਫਰ ਜਿਹੜੀ ਜੀ ਉਹ ਦਿੱਤੀ ਔਰ ਇਹਨਾਂ ਦੋਨਾਂ ਦਾ ਜਿਹੜਾ ਜੀ ਉਹ ਵਿਆਹ ਹੋ ਗਿਆ ਹੁਣ, ਮਹਿੰਦਰ ਸਿੰਘ ਭੁੱਲਰ ਦਾ ਤੇ ਮਨਜੀਤ ਕੌਰ ਦਾ ਜੀ। ਇਹ ਜਿਹੜਾ ਡਿਪਟੀ ਕਮਿਸ਼ਨਰ ਬਰਨਾਲਾ ਉੱਥੋਂ ਤੱਕ ਇਹਨਾਂ ਨੇ ਵਿਆਹ ਰਜਿਸਟਰ ਕਰਾਉਣ ਦੇ ਵਾਸਤੇ ਜਿਹੜਾ ਜੀ ਉਹ ਅਪਰੋਚ ਕੀਤੀ ਹੈ। ਇਹ ਮਹਿੰਦਰ ਸਿੰਘ ਭੁੱਲਰ ਜਿਹੜਾ ਬਠਿੰਡਾ ਡਿਸਟ੍ਰਿਕਟ ਦੇ ਪਿੰਡ ਢਪਾਲੀ ਦਾ ਜਿਹੜਾ ਜੀ ਉਹ ਰਹਿਣ ਵਾਲਾ, 1990 ਤੋਂ ਕੈਨੇਡਾ ਦੇ ਵਿੱਚ ਜਿਹੜਾ ਜੀ ਉਹ ਰਹਿ ਰਿਹਾ। ਜਿਹੜੀ ਇਹ ਮਨਜੀਤ ਕੌਰ ਹੈ ਜੀ, ਉਹ 2009 ਦੇ ਵਿੱਚ ਬੈਡਮਿੰਟਨ ਦੇ ਕੌਮੀ ਮੁਕਾਬਲੇ ਤੋਂ ਬਾਅਦ ਉਹਨੂੰ ਜਿਹੜਾ ਜੀ ਇੱਕ ਬਿਮਾਰੀ ਨੇ ਘੇਰ ਲਿਆ ਸੀਗਾ, ਜਿਹਦੇ ਕਰਕੇ ਉਹਦੇ ਜੋੜਾਂ ਦੇ ਵਿੱਚ ਦਰਦ ਜਿਹੜਾ ਜੀ ਉਹ ਰਹਿਣ ਲੱਗ ਗਿਆ। ਉਹਦੇ ਪਰਿਵਾਰ ਦੇ ਨੇ ਜਿਹੜਾ ਸੀ ਉਹਦੇ ਇਲਾਜ ਦੇ ਵਾਸਤੇ ਘਰ ਦੇ ਭਾਂਡੇ ਤੱਕ ਵੇਚ ਦਿੱਤੇ ਔਰ ਉਹਦੇ ਪਿਤਾ ਦੀ 1998 ਦੇ ਵਿੱਚ ਮੌਤ ਹੋ ਚੁੱਕੀ ਹੈ ਜੀ। ਉਹ ਆਪਣੀ ਮਾਂ ਦੇ ਨਾਲ ਇੱਕ ਝੁੱਗੀ ਦੇ ਵਿੱਚ ਰਹਿੰਦੀ ਹੈ, ਜਿਹੜੀ ਉਹਨਾਂ ਨੇ ਆਪ ਹੀ ਤਰਪੈਲ ਦੀ ਜਿਹੜਾ ਜੀ ਉਹ ਬਣਾਈ ਹੋਈ ਹੈ। ਸਭ ਤੋਂ ਬਦਕਿਸਮਤੀ ਵਾਲੀ ਜਿਹੜੀ ਜੀ ਗੱਲ ਇਹ ਹੈ ਕਿ ਨੈਸ਼ਨਲ ਪੱਧਰ ਦੇ ਉੱਤੇ ਬੈਡਮਿੰਟਨ ਖੇਡੀ ਹੋਵੇ ਕੋਈ ਤੇ ਉਹਨੂੰ ਇੱਕ ਤਰਪੈਲ ਦੀ ਝੁੱਗੀ ਜਿਹੜਾ ਜੀ ਉਹ ਬਣਾ ਕੇ ਰਹਿਣਾ ਜਿਹੜਾ ਜੀ ਉਹ ਪਵੇ। NRI ਰੜਕਦੇ ਤਾਂ ਬਹੁਤ ਨੇ ਸਰਕਾਰਾਂ ਦੀਆਂ ਅੱਖਾਂ ਦੇ ਵਿੱਚ, ਪਰ ਇੰਨਾ ਹੈ ਕਿ ਜਦੋਂ ਕੋਈ ਮੁਸੀਬਤ ਪੈਂਦੀ ਹੈ ਤੇ ਬਿਨਾਂ ਸਭ ਕੁਝ ਜਿਹੜਾ ਜੀ ਉਹ ਭੁੱਲ ਭੁਲਾ ਕੇ ਇਹ ਤੁਰ ਵੀ ਪੈਂਦੇ ਆ ਜੀ ਮਦਦ ਕਰਨ ਦੇ ਵਾਸਤੇ, ਚਾਹੇ ਇਹੋ ਜਿਹੀ ਵੀ ਹੋ। ਬਿਲਕੁਲ ਬਿਲਕੁਲ, ਇਹਦੇ ਵਿੱਚ ਕੋਈ ਦੋਰਾਵਾਂ ਨਹੀਂ। ਤੇ ਜਾਂਦੇ ਜਾਂਦੇ ਜੇ ਪੰਨੂ ਜੀ ਆਪਾਂ ਗੱਲ ਕਰੀਏ, ਰਾਸ਼ਟਰਪਤੀ ਵੀ ਬੋਲੇ ਨੇ ਤੇ ਉਹਨਾਂ ਨੇ ਇਸ ਨਵੇਂ ਨਾਗਰਿਕਤਾ ਕਾਨੂੰਨ ਨੂੰ ਇਤਿਹਾਸਿਕ ਆਖਿਆ ਆ। ਇਹ ਤਾਂ ਬਿਲਕੁਲ ਹੀ ਲੱਗਦਾ ਸਰਕਾਰ ਦੀ ਬੋਲੀ ਹੋਈ ਬੋਲਦੇ ਆ। ਨਹੀਂ, ਉਹ ਮੇਰੀ ਸਰਕਾਰ ਹੀ ਸਾਰਾ ਕੁਝ ਜਿਹੜਾ ਵੀ ਉਹ ਕਰ ਰਹੇ ਸੀਗੇ, ਕਿਉਂਕਿ ਰਾਸ਼ਟਰਪਤੀ ਨੇ ਬੱਗੀ ਲੈ ਕੇ ਆਉਣਾ ਹੁੰਦਾ ਇੱਕ ਵਾਰੀ ਜਿਹੜਾ ਜੀ ਬੋਲਣ ਦੇ ਵਾਸਤੇ, ਸ਼ੁਰੂਆਤ ਕਰਾਉਣ ਦੇ ਵਾਸਤੇ, ਤੇ ਮੁੜ ਕੇ ਉਹਨੇ ਜਿਹੜਾ ਜੀ ਉਹ ਜਾਣਾ ਹੁੰਦਾ। ਬਸ ਇੱਥੋਂ ਤੱਕ ਹੀ ਜਿਹੜਾ ਜੀ ਉਹ ਸੀਮਤ ਹੈ। ਉਹਨੂੰ ਤਾਂ ਜੋ ਲਿਖ ਕੇ ਦੇ ਦਿੱਤਾ ਜਾਂਦਾ ਉਹਨੇ ਹੂਬਹੂ ਜਿਹੜਾ ਜੀ ਉਹ ਪੜ੍ਹਨਾ ਹੁੰਦਾ। ਤੇ ਕਿਸੇ ਟਾਈਮ ਇਹ ਰਿਹਾ ਕਿ ਜਦੋਂ ਰਾਸ਼ਟਰਪਤੀ ਬੋਲਦੇ ਸਨ ਤੇ ਉਹਨਾਂ ਦਾ ਭਾਸ਼ਣ ਜਿਹੜਾ ਉਹਨੂੰ ਕੱਟਿਆ ਨਹੀਂ ਸੀ ਜਾਂਦਾ। ਪਰ ਜੇ ਤੁਸੀਂ ਕੱਲ ਦੇਖਿਆ ਹੋਵੇ ਤਾਂ ਜਦੋਂ ਰਾਸ਼ਟਰਪਤੀ ਨੇ CAA ਦਾ ਜ਼ਿਕਰ ਕੀਤਾ ਤਾਂ ਵਿਰੋਧੀ ਧਿਰਾਂ ਨੇ ਉਸੇ ਵੇਲੇ ਜਿਹੜਾ ਸੀ ਉਹ ਰੌਲਾ ਪਾਉਣਾ ਸ਼ੁਰੂ ਕਰਤਾ, ਉਹਨੂੰ ਬੋਲਣ ਤੋਂ ਵੀ ਜਿਹੜਾ ਜੀ ਉਹ ਰੋਕਿਆ ਗਿਆ। ਅਜਿਹੇ ਹਾਲਾਤ ਕਿਉਂ ਆ ਗਏ, ਇਹ ਸਰਕਾਰਾਂ ਨੇ ਤਾਂ ਕਦੀ ਜਿਹੜਾ ਜੀ ਉਹ ਸੋਚਣਾ ਨਹੀਂ, ਪਰ ਸੋਚਣਾ ਜਿਹੜਾ ਜੀ ਉਹ ਕਿਤੇ ਨਾ ਕਿਤੇ ਤਾਂ ਪਊਗਾ, ਕਿਉਂਕਿ CAA ਦਾ ਜਿਹੜਾ ਵਿਰੋਧ ਹੋ ਰਿਹਾ, ਜਦੋਂ ਉਹਨੂੰ ਇਹ ਕਹਿਤਾ ਕਿ ਮਹਾਤਮਾ ਗਾਂਧੀ ਦੇ ਸੁਪਨਿਆਂ ਦਾ ਕਾਨੂੰਨ ਹੈ, ਉੱਥੋਂ ਜਿਹੜਾ ਜੀ ਰੌਲਾ ਪਿਆ। ਜੀ, ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀਆਂ ਦਿੱਤੀਆਂ, ਬੜੀ ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭਨਾਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।